ਮੇਰੇ ਚਾਚਾ ਜੀ ਉਹਨਾਂ ਦਾ ਨਾਮ ਸ਼ਮਸ਼ੇਰ ਸਿੰਘ ਸੀ। ਉਸ ਟਾਈਮ ਹੋ ਸਕਦਾ ਹੈ ਉਹਨਾਂ ਦੀ ਉਮਰ ਕੋਈ 20 ਸਾਲ ਦੇ ਨੇੜੇ ਹੋਏ ਤੇ ਕੈਂਪ ਦੇ ਵਿੱਚੋਂ ਕਿਸੇ ਦੇ ਨਾਲ ਕਿਸੇ ਕੰਮ ਲਈ ਗਏ ਸੀਗੇ, ਕਿਸੇ ਦੀ ਹੈਲਪ ਕਰਨ ਲਈ। ਤੇ ਉਸ ਤੋਂ ਬਾਅਦ ਘਰ ਦੇ ਉਡੀਕਦੇ ਰਹੇ ਜੀ, ਉਹ ਆਏ ਨਹੀਂ। ਤੇ ਅੱਜ ਤੱਕ ਵੀ 72 ਤੱਕ ਮੇਰੇ ਦਾਦੀ ਜੀ ਵੀ ਜਿੰਦੇ ਸੀਗੇ ਤੇ ਦਾਦਾ ਜੀ ਮੇਰੇ ਖਿਆਲ 71 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ। ਉਦੋਂ ਤੱਕ ਸਭ ਨੂੰ ਇਹ ਸੀ ਕਿ ਜੇ ਸ਼ਮਸ਼ੇਰ ਨੂੰ ਆਪਣੇ ਪਿੰਡ ਦਾ ਤੇ ਪਤਾ ਹੈ ਤੇ ਜੇ ਮਤਲਬ ਇਸ ਵੇਲੇ ਜੇ ਜਿੰਦੇ ਹੋਣ ਤੇ ਆ ਜਾਣ। ਅਸੀਂ ਮੇਰੀ ਰਿਕੁਐਸਟ ਹੈ ਕਿ ਜੇ ਉਹ ਇੱਥੇ ਰਹੇ ਹੋਣ, ਕੁਝ ਅੱਗੇ ਉਹਨਾਂ ਦਾ ਜੇ ਪਰਿਵਾਰ ਹੋਵੇ, ਕੋਈ ਇਸ ਤਰ੍ਹਾਂ ਦੀ ਗੱਲ ਹੋਏ ਤੇ ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ। ਕਾਗਲ ਵਕੜੀ ਪਾ ਕੇ ਵਧੀਆ ਸਤਲੁਜ ਨਾਲ ਇੱਥੇ ਸਾਰੇ ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਪਾ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ। ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਹੋਗੀ। ਮੇਰੀ ਗੱਲ ਸੁਣੋ, ਮੈਂ ਤੇ ਆਪ ਕਹਿੰਦੀ ਮੈਂ ਅਸੀਂ ਖੁਸ਼ਕਿਸਮਤ ਹਾਂ, ਉਹ ਵੀ ਬੇਟੀ ਦੀ ਹਿੰਮਤ ਕਰਕੇ ਅਸੀਂ ਆ ਗਏ। ਖਾਸ ਕਿਉਂ ਹੈ ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾ ਕਸੂਰੋਂ ਪੀ ਨਹੀਂ ਸਕਦਾ। ਹਰ ਵਾਰੀ ਹੋਂਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਰ ਕਿਉਂ ਹੈ। ਬਾਏ ਬਾਏ ਸਾਰੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ, ਢੇਰ ਸਾਰਾ ਪਿਆਰ ਸਾਡੇ ਵੱਲੋਂ ਵੀ। ਮਸਤ ਔਲੀਆ ਹੀਰ ਸੁਣਾਉਂਦੇ ਰਾਂਝਣ ਯਾਰ ਫਕੀਰਾਂ ਨੂੰ ਏ ਫਿਰ ਮਿਲਣੇ ਦੀ ਆਸ ਕਿਉਂ ਹੈ। अस्सलाम वालेकुम दोस्तों, मैं नासिर ढिल्लों ਤੇ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਹਾਂ। ਵਲੌਗ ਬੜਾ ਖਾਸ ਅੱਜ ਦਾ। ਮਾਂ ਜੀ ਹੈ ਸਾਡੇ ਕੋਲ ਤਜਿੰਦਰ ਕੌਰ ਅਮਰੀਕਾ ਤੋਂ। ਉਹਨਾਂ ਦਾ ਪਿੰਡ ਆ 95/12 L ਮੀਆਂ ਚੰਨੂ ਡਿਸਟ੍ਰਿਕਟ ਮੁਲਤਾਨ। ਸੋ ਮੁਲਤਾਨ ਚੱਲੇ ਆ, ਬੜਾ ਸੋਹਣਾ ਸ਼ਹਿਰ, ਸੂਫੀਆਂ ਦਾ ਸ਼ਹਿਰ। ਚੱਲੇ ਕਿਉਂ ਆ, ਮਾਂ ਜੀ ਦੇ 78 ਵਰੇ ਪਹਿਲੋਂ ਇਹਨਾਂ ਦੇ ਅੱਬਾ ਜੀ ਹੁਣੀ, ਦਾਦਾ ਜੀ, ਉਹਨਾਂ ਦੀਆਂ ਕੁਝ ਯਾਦਾਂ ਨੇ। ਤੇ ਇੱਕ ਇਹਨਾਂ ਦਾ ਚਾਚਾ ਜੀ ਜਿਹੜੇ ਉਹ ਪਾਰਟੀਸ਼ਨ ਟਾਈਮ ਰਹਿ ਗਏ ਸੀ ਇੱਥੇ। ਜਿਹੜਾ ਆਂਦੇ ਵੀ ਦਾਦੀ ਬਹੁਤ ਦੇਰ ਉਹਨਾਂ ਨੂੰ ਉਡੀਕਦੀ ਰਹੀ ਆਪਣੇ ਪੁੱਤ ਨੂੰ, ਤੇ ਆਂਦੇ ਸੀ ਨਾਲੇ ਉਹਦਾ ਪਤਾ ਕਰਾਂਗੇ, ਉੱਥੋਂ ਪੁੱਛ ਦੱਸ ਕਰਾਂਗੇ ਉਹਨਾਂ ਲੋਕਾਂ ਕੋਲ, ਜੇ ਕੋਈ ਪੁਰਾਣਾ ਬਜ਼ੁਰਗ ਮਿਲ ਗਿਆ ਉਹਦੇ ਕੋਲੋਂ ਕੋਈ ਜਾਣਕਾਰੀ ਹੋ ਸਕਦੀ ਵੀ ਉਹਨਾਂ ਨਾਲ ਕੀ ਹੋਇਆ। ਬਹੁਤ ਆਂਦੇ ਜਿੰਨੀ ਦੇਰ ਤੱਕ ਸਾਡੀ ਦਾਦੀ ਦੁਨੀਆ ਤੋਂ ਨਹੀਂ ਗਏ ਤੇ ਉਹ ਉਡੀਕਦੇ ਰਹੇ ਆਪਣੇ ਪੁੱਤਰ ਨੂੰ। ਸੋ ਉੱਥੇ ਆਪਾਂ ਚੱਲਣਾ ਮਾਂ ਜੀ ਨੂੰ ਲੈ ਕੇ ਉਹਨਾਂ ਦੇ ਪਿੰਡ, ਨਾਲੇ ਪਿੰਡ ਵੇਖਣਗੇ, ਪਿੰਡ ਦੀਆਂ ਯਾਦਾਂ ਜਿਹੜੀਆਂ ਪੁਰਾਣੀਆਂ ਉਹ ਤਾਜ਼ਾ ਕਰਨਗੇ, ਤੇ ਨਾਲੇ ਪੁੱਛ ਗਿੱਛ ਕਰਾਂਗੇ ਉਹਨਾਂ ਲੋਕਾਂ ਨੂੰ, ਉੱਥੋਂ ਦੇ ਪਿੰਡ ਦੇ ਵਾਸੀਆਂ ਨੂੰ। ਜੇ ਕੋਈ ਸਾਨੂੰ ਪੁਰਾਣਾ ਬਜ਼ੁਰਗ ਮਿਲ ਗਿਆ, ਪਤਾ ਕੋਈ ਨਹੀਂ ਕੀਤਾ, ਲੇਕਿਨ ਉੱਥੇ ਇੱਕ ਵਕੀਲ ਸਾਹਿਬ ਨੇ, ਨਦੀਮ ਸਾਹਿਬ, ਉਹਨਾਂ ਨੂੰ ਆਲਰੇਡੀ ਕਹਿ ਰੱਖਿਆ, ਸ਼ਾਇਦ ਉਹਨਾਂ ਨੇ ਕੋਈ ਕਿਸੇ ਬਜ਼ੁਰਗ ਦਾ ਕੀਤਾ ਹੋਵੇ, ਤੇ ਫਿਰ ਅਗਲੀ ਗੱਲ ਉਹਨਾਂ ਨੂੰ ਪੁੱਛਦੇ। ਸਤਿ ਸ੍ਰੀ ਅਕਾਲ ਮਾਂ ਜੀ। ਇੱਧਰ ਮਾਂ ਜੀ ਕਿਵੇਂ, ਠੀਕ ਠਾਕ ਤੁਸੀਂ? ਇਹ ਤੁਹਾਨੂੰ ਮਾਂ ਜੀ ਬੋਲਦੇ ਨਹੀਂ ਬਹੁਤਾ, ਲੇਕਿਨ ਅੱਜ ਬੁਲਾਉਣਾ ਇਹਨੂੰ ਥੋੜ੍ਹਾ ਜਿਹਾ। ਬਟ ਇਹ ਦੱਸਿਓ ਆਪਾਂ ਜਿੱਥੇ ਚੱਲੇ ਆ, ਕੌਣ, ਪਹਿਲੀ ਗੱਲ ਹੋਈ ਵੀ ਕੌਣ ਰਹਿ ਗਿਆ ਸੀ ਇੱਥੇ ਉਹ ਪਾਰਟੀਸ਼ਨ ਵੇਲੇ? ਬੇਟਾ ਮੇਰੇ ਚਾਚਾ ਜੀ ਸੀ, ਉਹਨਾਂ ਦਾ ਨਾਮ ਸ਼ਮਸ਼ੇਰ ਸਿੰਘ ਸੀ। ਤੇ ਜਦੋਂ ਪਾਰਟੀਸ਼ਨ ਹੋਈ, ਕੈਂਪਾਂ 'ਚ ਬੈਠੇ ਸੀ ਤੇ ਉੱਥੋਂ ਕਿਸੇ ਦੋਸਤ ਨਾਲ ਭੇਜਿਆ, ਉਹਨਾਂ ਦੀਆਂ ਬੇਟੀਆਂ ਸੀਗੀਆਂ ਕਿ ਉਹਨਾਂ ਨੂੰ ਲੈ ਕੇ ਆਉਣਾ। ਉਸ ਤੋਂ ਬਾਅਦ ਉਹ ਆਏ ਨਹੀਂ, ਸਾਨੂੰ ਮਿਲੇ ਹੀ ਨਹੀਂ। ਮਤਲਬ ਮੇਰਾ ਪਰਿਵਾਰ ਵੱਡੇ ਜਿਹੜੇ ਸੀ ਉਹਨਾਂ ਨੂੰ ਬਹੁਤ ਦੇਰ ਉਡੀਕਦੇ ਰਹੇ ਉੱਥੇ ਵੀ, ਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਜ਼ੱਦੀ ਪਿੰਡ ਵੀ ਉੱਥੇ ਹੈਗਾ ਸੀ। ਉਦੋਂ ਉਮਰ ਕਿੰਨੀ ਸੀ ਚਾਚਾ ਜੀ ਦੀ, ਕੋਈ ਪਤਾ? ਤੇ ਬੇਟਾ ਮੇਬੀ 18-19 ਸਾਲ। ਜਵਾਨ ਸੀ ਉਦੋਂ, ਜਾਨ ਸੀਗੇ। ਹਾਂ। ਅੱਛਾ, ਉਹਨਾਂ ਨੂੰ ਪਿਛਲਾ ਜਿਹੜਾ ਪਿੰਡ ਸੀ ਤੁਹਾਡਾ ਇੰਡੀਆ 'ਚ, ਉਹਦਾ ਪਤਾ ਸੀ ਚਾਚਾ ਜੀ? ਜੀ ਬੇਟਾ ਸਾਡਾ ਉੱਥੇ ਪਿੰਡ ਅਜਨਾਲਾ ਤਹਿਸੀਲ 'ਚ ਹੈਗਾ, ਪੱਖਾ ਹਰੀ ਸਿੰਘ, ਜਿਹੜਾ ਸਾਡੇ ਵੱਡਿਆਂ ਨੇ ਹੀ ਵਸਾਇਆ ਹੋਇਆ ਸੀ। ਉਹਨਾਂ ਨੂੰ ਪਤਾ ਸੀ ਉਸ ਪਿੰਡ ਦਾ। ਅੱਛਾ, ਉੱਥੋਂ ਫਿਰ ਜਦੋਂ 12 ਬਾਅਦ ਹੋਈਆਂ, ਜ਼ਮੀਨਾਂ ਬਾਅਦ ਹੋਈਆਂ, ਤੇ ਇੱਥੇ ਆ ਗਏ 95/12 L 'ਚ? ਤੇ ਹਾਂਜੀ ਇੱਥੇ ਆਏ ਤੇ ਇੱਥੇ ਬੇਟਾ
ਇਹ ਹੁਣ ਮੈਨੂੰ ਬਹੁਤਾ ਨਹੀਂ ਪਤਾ ਹੈਗਾ, ਜ਼ਮੀਨਾਂ ਸਾਡੀਆਂ ਉੱਥੇ ਹੈਗੀਆਂ ਸੀ, ਪਰ ਇੱਥੇ ਵੀ ਸਾਡੇ ਕੋਲ ਬਾਗ ਸੀਗੇ ਤੇ ਜਿਹੜੇ ਫਿਰ ਅਸੀਂ ਉਦੋਂ ਛੱਡ ਕੇ ਗਏ ਇੱਥੇ ਵੱਡੇ। ਤੇ ਦਾਦੀ ਜੀ ਹੁਣੀ ਫਿਰ ਕਿੰਨੀ ਦੇਰ ਮਤਲਬ ਹਯਾਤ ਰਹੇ ਤੇ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ? ਬੇਟੇ ਉਹ ਦਾਦੀ ਜੀ ਮੇਰਿਆਂ ਦੀ ਡੈਥ ਹੁੰਦੀ ਹੈ ਕੋਈ ਮੇਰੇ ਖਿਆਲ 72 ਚ 72 ਚ, ਮਤਲਬ ਹੋ ਗਏ 47 ਤੋਂ ਦੇਖੋ ਤੁਸੀਂ ਵੀ 25 30 ਸਾਲ ਦੀ ਤਕਰੀਬਨ। ਤੇ ਉਹ ਥੋੜੀ ਦੇਰ ਤੇ ਬੇਟੇ 8-10 ਸਾਲ ਤੇ 8-10 ਸਾਲ ਨਹੀਂ, ਥੋੜੀ ਦੇਰ ਤੇ ਬਹੁਤ ਉਹ ਕਰਦੇ ਰਹੇ। ਇਹ ਸਾਡੇ ਲਾਗੇ ਜੀ ਗੁਰਦੁਆਰਾ ਸਾਹਿਬ ਹੈਗੇ ਨੇ ਜਿੱਥੇ ਮੋਰਚਾ ਲੱਗਿਆ ਸੀ, ਗੁਰੂ ਕਾ ਬਾਗ। ਉੱਥੇ ਕਹਿੰਦੇ ਵੀ ਅਸੀਂ ਤੇ ਬਾਅਦ ਚ ਹੋਵਾਂਗੇ ਕਿ ਦਾਦੀ ਜੀ ਉੱਥੇ ਮੱਥਾ ਟੇਕਣ ਜਾਂਦੇ ਹੁੰਦੇ ਸੀ ਪੈਦਲ, ਕਹਿੰਦੇ ਚੱਲ ਕੇ ਕਿ ਸ਼ਮਸ਼ੇਰ ਆ ਜਾਏ, ਕਿ ਸ਼ਮਸ਼ੇਰ ਆ ਜਾਏ। ਹਾਂ, ਵੀ ਉਹ ਇੱਕ ਸੁਖਣਾ ਸੀਗੀ ਉਹਨਾਂ ਦੀ ਵੀ ਮੈਂ ਗੁਰੂ ਘਰ ਜਾਵਾਂ ਤੇ ਸ਼ਮਸ਼ੇਰ ਕਿਸੇ ਦਿਨ ਆ ਜਾਏ, ਪਰ ਇੰਜ ਹੋਇਆ ਨਹੀਂ। ਚਲੋ ਚੱਲਦੇ ਆਪਾਂ ਪਿੰਡ। ਇੱਕ ਤੇ ਇਹਨਾਂ ਦੀ ਖਾਹਿਸ਼ ਵੀ ਪਿੰਡ ਹੀ ਵੇਖਣਾ, ਤੇ ਨਾਲੇ ਜੇ ਕੋਈ ਬਜ਼ੁਰਗ ਉੱਥੇ ਮਿਲ ਗਏ ਤਾਂ ਕੋਈ ਪੁੱਛ ਦੱਸ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਪਤਾ ਲੱਗ ਜਾਏ, ਕਿਉਂਕਿ ਮੋਸਟਲੀ ਹੁੰਦਾ ਨਾ ਪਿੰਡਾਂ 'ਚ ਜਿਹੜੇ ਕਸਬੇਦਾਰ ਲੋਕ ਹੁੰਦੇ ਨੇ ਉਹ ਪਿੰਡਾਂ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਥੋੜਾ ਪਿੱਛੋਂ ਜਾਂ ਉਹਨਾਂ ਨੇ ਅਗਲੀ ਨਸਲ ਜਿਹੜੀ ਉਹਦੀ ਸੁਣਿਆ ਹੁੰਦਾ ਵਾ ਕੁਛ ਨਾ ਕੁਛ। ਠੀਕ ਹੈ, ਪਿੰਡਾਂ ਵਾਲਿਆਂ ਦੇ ਕਿਉਂਕਿ ਥੋੜੇ ਘਰ ਹੁੰਦੇ, ਸਾਰਿਆਂ ਦਾ ਪਤਾ ਹੁੰਦਾ। ਠੀਕ ਹੈ, ਆਓ ਚੱਲਦੇ ਆਪਾਂ। ਠੀਕ ਹੈ। ਮੀਆਂ ਸਾਹਿਬ ਸ਼ੁਕਰੀਆ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ। ਗੀਤ ਸਾਹਿਬ ਨੂੰ ਜ਼ਹਿਮਤ ਦਿੱਤੀ ਤੂੰ। ਉਹ ਮੈਂ ਕਿਹਾ ਹੁਣ ਵਕੀਲ ਦੀ ਕਾਰ ਆਈ ਹੋਈ ਸਾਡੀ ਕੀ अस्सलाम वालेकुम। ਕੀ ਹਾਲ ਹੈ? ਸੁਣਾ ਕਿਵੇਂ ਤਬੀਅਤ ਹੈ? ਬਿਲਕੁਲ ਠੀਕ। ਚਲਾ ਠੀਕ ਤੇ ਸਾਰੀ ਅਸੀਂ ਲੇਟ ਹੋ ਗਏ ਆ, ਉਹਦੇ ਚ ਹੜੱਪਾ ਵਾਲਾ ਪਾਲੇ ਉੱਥੇ ਟਾਈਮ ਲੱਗ ਗਿਆ ਜੀ। ਕੋਈ ਗੱਲ ਠੀਕ ਹੋ ਗਿਆ, ਚੰਗਾ ਹੋ ਗਿਆ, ਵੇਲੇ ਹੋ ਗਿਆ ਨਾ, ਫਿਕਰ ਮਤ ਚੰਗਾ ਦੇਖੋ ਹੈ ਆਪਾਂ ਮਿਲੇ ਤੇ ਬਹਾਨਾ ਬਣ ਗਿਆ। ਬਿਲਕੁਲ ਜੀ, ਦੇਖੋ ਵੱਡੇ ਤੇ ਨਹੀਂ ਪਹੁੰਚੇ, ਮੈਂ ਵੇਖੋ ਸਾਰਿਆਂ ਦੇ ਨਾਲ। ਤੁਹਾਨੂੰ ਹੀ ਜਾਂਦਾ ਵਾ, ਤੁਸੀਂ ਇਹ ਕੰਮ ਕਰਦੇ ਹੋ ਮਾਸ਼ਾਅੱਲਾ ਜੀ, ਸ਼ੁਕਰੀਆ ਤੁਹਾਡਾ ਜੀ। ਹਾਂਜੀ अस्सलाम वालेकुम जी, ਕੀ ਹਾਲ ਜੀ? ਤੁਹਾਨੂੰ ਹੀ ਹੈ, ਤੁਸੀਂ ਇਹਦਾ ਤੁਹਾਨੂੰ ਹੀ ਸਿਰਾ ਜਾਂਦਾ ਜੀ। ਬਾਕੀ ਸਾਹਮਣੇ ਬਾਬੇ ਕੀ ਹਾਲ ਚਾਲ ਜੀ? ਮਾਂ ਜੀ ਵੈਲਕਮ ਜੀ, ਖੁਸ਼ ਆਮਦੀਦ। ਮਿਹਰਬਾਨੀ, ਕੀ ਹਾਲ ਜੀ? ਆਓ ਜੀ ਆਓ। ਸੌਰੀ ਚੱਲ ਜਾਓ ਤੁਸੀਂ। ਪਹਿਲਾਂ ਹੋ ਹੀ ਆਏ ਆ, ਬਾਅਦ ਚ ਆਪਾਂ ਬੈਠਨੇ ਆ, ਵੇਖ ਹੁਣ ਚਲੋ ਆ ਜਾਓ ਠੀਕ ਹੈ। ਬਾਗ ਪਹਿਲਾਂ ਇੱਕ ਘਰ ਵੀ ਸੀ ਕੋਈ ਪੁਰਾਣਾ, ਨਾ। ਅੱਛਾ, ਜਿਹੜਾ ਸਾਡੇ ਰਿਸ਼ਤੇਦਾਰਾਂ ਦੇ ਕੋਲ ਸੀ। ਅੱਛਾ ਤੇ ਉਹ ਪੁਰਾਣਾ ਉਹਦੇ ਬੜਾ ਅੱਛਾ ਬਣਿਆ ਹੋਇਆ ਸੀ। ਇਸ ਪਿੰਡ ਦਾ ਨਾਮ ਪੁਰਾਣਾ ਰਈਸਪੁਰਾ ਵੀ ਹੈ, 92 ਰਈਸਪੁਰਾ। ਤੇ ਉਹ ਜਿਹੜਾ ਇਸ ਤਰ੍ਹਾਂ ਨਹੀਂ ਬੈਠਣ ਵਾਸਤੇ ਉੱਥੇ ਬਣਾਈ ਹੁੰਦੀ ਹੈ, ਛੱਤ ਤੇ ਉੱਪਰ ਵਾਲੀ ਪੋਰਸ਼ਨ ਤੇ ਜਾਣਾ ਤੇ ਉੱਥੇ ਉਹ ਬਣਾਏ ਹੋਏ ਸੀ ਬੈਠਣ ਵਾਸਤੇ, ਸੋਫਾ ਟਾਈਪ ਜਿਸ ਤਰ੍ਹਾਂ ਸੀਮੈਂਟ ਦੇ। ਆ ਬੋਰੇ ਕਾ ਤੋਂ ਪਾਏ ਭਈ ਉੱਤੇ ਬੂਟਿਆਂ ਦੇ? ਇਹ ਬੋਰੇ ਤੋਂ ਬਚਾਉਣਾ। ਇੱਕ ਲਾਇਆ ਕੀ ਹੈ? ਬਾਗ ਹੀ ਲੱਗਾ ਹੋਇਆ, ਬਾਗ ਹੀ ਲਾਇਆ, ਅੰਬ ਵੀ ਲਾਇਆ। ਅੱਛਾ, ਇਹਦਾ ਪੁਰਾਣਾ ਨਾਂ ਰਾਈਸਪੁਰਾ ਸੀਗਾ? ਹਾਂਜੀ 1947 ਵੇਲੇ ਇਹ ਨਾਂ ਸੀ ਇਹਦਾ? ਹਾਂ, ਇਸ ਤੋਂ ਪਹਿਲੇ ਜਿਹੜਾ ਅੱਛਾ, ਇਹ ਮਰਬਾ ਸਤਰੂ ਵਾਲਾ ਵਾਇਦਾ, ਸਤਰੂ ਵਾਲਾ ਮਰਬਾ ਕੋਈ ਸਰਦਾਰ ਸੀ ਪਹਿਲੇ। ਸਤਰੂ? ਅੱਛਾ, ਸਤਰੂ ਵਾਲਾ ਮਰਬਾ। ਤੇ ਹੈ ਕੋਈ ਪਿੰਡ 'ਚ ਕੋਈ ਪੁਰਾਣਾ ਕੋਈ ਹਾਂਜੀ ਬਜ਼ੁਰਗ ਉਹਨਾਂ ਨਾਲ ਹੈ ਬੈਠ। ਅੱਛਾ ਠੀਕ ਹੈ। ਇਹ ਫਿਰ ਤੁਸੀਂ ਸੁਣਿਆ ਸੀ ਬਾਗਾਂ ਬੁੱਗਾਂ ਦਾ ਆਪਣੇ ਬਜ਼ੁਰਗਾਂ ਕੋਲ? ਬਿਲਕੁਲ ਬੇਟਾ, ਇਹੀ ਮੈਂ ਬਾਗ ਸੀਗੇ, ਬਾਗ ਛੱਡ ਕੇ ਆਏ। ਫਿਰ ਬੇਟਾ ਸਾਨੂੰ ਬਾਗ ਮਿਲੇ ਉੱਥੇ, ਵੈਸੇ ਘੱਟ ਮਿਲੇ ਪਰ ਅਲਾਟਮੈਂਟ ਹੋਈ ਹਾਂ ਬੇਟੇ ਹੋਏ ਬਾਗ। ਹਾਂ, ਬਾਗ ਸਾਨੂੰ ਮਿਲਿਆ, ਬਟ ਵੈਸੇ ਉਹ ਵੀ ਬਹੁਤ ਵਧੀਆ ਸੀਗਾ ਜੀ ਜਿਹੜਾ ਸਾਨੂੰ ਉੱਥੇ ਮਿਲਿਆ, ਪਰ ਘੱਟ ਮਿਲਿਆ। ਚਲੋ ਖੈਰ, ਜੋ ਵੀ ਉਦੋਂ ਸਮਾਂ ਸੀਗਾ, ਮਿਲੇ ਜੀ ਬਾਗ ਸਾਨੂੰ। ਤੇ ਉੱਥੇ ਕਿਹੜਾ ਆਪਣਾ ਸ਼ਹਿਰ ਜਾਂ ਪਿੰਡ ਮਾਂ ਜੀ? ਉੱਥੇ ਜੀ ਸਾਡਾ ਵੈਸੇ ਜੱਦੀ ਪਿੰਡ ਤੇ ਅੰਮ੍ਰਿਤਸਰ ਡਿਸਟ੍ਰਿਕਟ 'ਚ, ਜਿਹੜਾ ਸਾਡੀ ਫੈਮਿਲੀ ਨੇ ਆਪ ਵੱਡਿਆਂ ਨੇ ਵਸਾਇਆ ਹੋਇਆ ਸੀਗਾ ਜੀ, ਉਹ ਸਾਡੇ ਕੋਲ ਹਿਸਟਰੀ ਹੈਗੀ ਹੈ, ਸਾਡੇ ਕੋਲ ਲਿਖੀ ਹਿਸਟਰੀ ਹੈਗੀ ਹੈ। ਤੇ ਬਾਅਦ 'ਚ ਬਾਗ ਮਿਲਿਆ ਜੀ ਸਾਨੂੰ ਗੁਰਦਾਸਪੁਰ ਡਿਸਟ੍ਰਿਕਟ ਬਟਾਲਾ ਦੇ ਬਿਲਕੁਲ ਨਾਲ। ਅੱਛਾ, ਹਾਂਜੀ, ਤੇ ਬੜੀ ਪਿਆਰੀ ਜਾਇਦਾਦ ਸੀਗੀ ਜੀ। ਉਹ ਕੋਈ ਮੀਆਂ ਸਾਹਿਬ ਸੀਗੇ, ਵੱਡੇ ਬੰਦੇ ਸੀਗੇ। ਬਟਾਲਾ 'ਚ ਮੀਆਂ ਮਹੱਲਾ ਸੀ ਉਹਨਾਂ ਦੇ ਨਾਮ ਤੇ ਉਹ ਕੋਠੀ ਨੂੰ ਮੀਆਂ ਸਾਹਿਬ ਦੀ ਕੋਠੀ ਕਹਿੰਦੇ ਸੀ, ਸਾਡੀ ਕੋਠੀ ਤੇ ਨੂੰ। ਤੁਹਾਡੀ ਏਜ ਕਿੰਨੀ ਮਾਂ ਜੀ ਹੁਣ? ਹਾਂਜੀ, ਏਜ ਕਿੰਨੀ ਤੁਹਾਡੀ ਹੁਣ? ਮੈਂ ਇਸ ਵੇਲੇ 72 ਸਾਲ ਦੀ ਹੋ ਗਈ। ਅੱਛਾ,
ਹਾਂ ਕਿਉਂਕਿ ਪਾਕਿਸਤਾਨ ਤੋਂ ਹਾਂ ਮੈਂ ਮੇਰਾ 53 ਦਾ ਬਰਥ ਹੈ ਜੀ। ਅੱਛਾ ਬਰਥ ਉੱਥੇ ਹੋਇਆ ਤੁਹਾਡਾ। ਹਾਂ ਮੇਰਾ 53 ਦਾ ਬਰਥ ਹੈ ਜੀ। ਅਸੀਂ ਵੀ ਪਿੱਛੋਂ ਉਸੇ ਤਹਿਸੀਲ ਦੇ ਹੀ ਹਾਂ, ਉਸੇ ਜ਼ਿਲ੍ਹੇ ਦੇ ਹੀ ਹਾਂ। ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਹਾਂ जी। पिंड सी किड़ी। ये हमारे गांव के नंबरदार हैं इधर से ना। अच्छा जी। अच्छा। ये हमारा जो पीछे बाई गांव है ना, जो जहाँ से हम आए हैं, हमारा बाई गांव वही है, गुरदासपुर जिला। जिला गुरदासपुर का तहसील तहसील बटाला तहसील उधर भी पंजाबी बोलते, इत्थे भी पंजाबी बोलते। ਹਾਂਜੀ ਉੱਥੇ ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, जी ਪਿੰਡ ਦਾ ਕਿੜੀ ਸਾਡਾ ਵੀ ਉੱਥੇ। ਹੈਗਾ ਹੈ ਜੀ, ਮੈਂ ਨਾਮ ਸੁਣਿਆ ਹੋਇਆ। ਕਿੜੀ ਅਫਗਾਨਾ। ਕੀੜੀ ਅਫਗਾਨਾ ਹੈਗਾ। ਹਾਂਜੀ ਕੀੜੀ ਨਹੀਂ ਹੈ ਜੀ, ਕੀੜੀ ਅਫਗਾਨਾ। ਕੀੜੀ ਅਫਗਾਨਾ। ਕੀੜੀ ਅਫਗਾਨਾ ਹੈਗਾ ਜੀ। ਅਸੀਂ ਉੱਥੇ ਦੇ ਆ ਜੀ। ਅੱਛਾ ਜੀ। ਅਸੀਂ ਵੀ ਇੱਥੇ ਆ ਗਏ। ਤਬਾਦਲਾ ਕਰ ਲਈਏ ਤੁਸੀਂ ਉਧਰ ਮਾਂ ਜੀ ਨੂੰ ਇੱਧਰ। ਅਸੀਂ ਆਪਾਂ ਕਰ ਸਕਦੇ ਹਾਂ ਜੀ। ਹੋ ਵੀ ਜਾਏਗਾ ਜੀ, ਕੋਈ ਮਸਲਾ ਨਹੀਂ, ਲੇਕਿਨ ਹੁਕੂਮਤਾਂ ਨਹੀਂ ਮੰਨਦੀਆਂ ਜੀ, ਬਾਕੀ ਹੋ ਤੇ ਜਾਏਗਾ। ਨਹੀਂ ਮੰਨ ਜਾਣਗੇ, ਇਹਨਾਂ ਨੂੰ ਅਮਰੀਕਾ ਦਾ ਪਾਸਪੋਰਟ ਹੈ ਬਹੁਤ ਛੇਤੀ। ਆਪਣੇ ਵਾਲੀਆਂ ਤਾਂ ਮੰਨ ਜਾਣਗੀਆਂ। ਇਹ ਗੁਰਦਾਸਪੁਰ ਡਿਸਟ੍ਰਿਕਟ ਜੀ ਮੇਰੇ ਨਾਨਕਾ ਪਿੰਡ, ਉਹ ਫਿਰ ਉੱਥੇ ਕਿ ਬੈਠੇ ਬਟਾਲਾ ਦੇ ਨਾਲ, ਉਹ ਗੁਰਦਾਸਪੁਰ ਡਿਸਟ੍ਰਿਕਟ ਨੇ ਇਸ ਵੇਲੇ। ਇੱਥੋਂ ਗਏ ਹੈਗੇ ਜੀ ਨੇ, ਉਹ 72 ਚੱਕ ਚੁੱਕੇ ਗਏ ਨੇ ਜੀ। 72 ਚੱਕ ਚੁੱਕੇ ਸਾਡਾ ਸਾਰਾ ਜਿਹੜੇ ਇੱਥੇ ਪਠਾਨ ਕੁਨਬਾ ਬੈਠਾ ਨਾ ਜੀ, ਮਹਿਮਾਨ ਪਠਾਨ ਹੈ ਜੀ। ਜੀ। ਅੱਛਾ ਸਾਡਾ ਸਾਰਾ ਜਿਹੜਾ ਕੁਨਬਾ ਬੈਠਾ ਵਾ ਉਹ ਉੱਥੋਂ ਹੀ ਆਏ ਆ, ਉਸੇ ਡਿਸਟ੍ਰਿਕਟ ਚੋਂ, ਉਸੇ ਪਿੰਡ ਚੋਂ, ਕਿੜੀ ਦੇ। ਕਿੜੀ ਪਿੰਡ ਸਾਡੇ ਪਠਾਨਾ ਤੇ ਹੀ ਅਫਗਾਨਾ ਵਾ ਜੀ, ਉੱਥੇ ਅਸੀਂ ਬੈਠੇ। ਕੀੜੀ ਅਫਗਾਨਾ ਹੈਗਾ ਜੀ। ਜੀ ਬਿਲਕੁਲ। ਤੇ ਉਹ ਬਿਲਕੁਲ ਬਟਾਲਾ ਦੇ ਨਾਲ ਹੈ। ਤੇ ਜਿਹੜਾ ਹੈਗਾ ਜੀ ਡੇਰਾ ਸਾਹਿਬ, ਡੇਰਾ ਬਾਬਾ ਨਾਨਕ ਨੂੰ ਸੜਕ ਜਾਂਦੀ ਹੈ ਜੀ, ਇਹ ਉਹਦੇ ਉੱਤੇ ਹੈਗਾ। ਹੁਣ ਵੇਖ ਹੈ ਨਾ, ਮੈਂ ਫੋਟੋ ਲੈ ਲਈ ਉੱਥੇ ਜਾ ਕੇ ਸਾਰਿਆਂ ਨੂੰ ਪਹੁੰਚਾਉਣ ਲਈ। ਬਾਬੇ ਬੋਰਡ ਸਾਡੇ ਠੀਕ ਹੈ, ਵਧੀਆ। ਇੱਥੇ ਸਾਰੇ ਅੱਛਾ ਜੀ। ਪਿੰਡ ਬਹੁਤੇ ਪਿੰਡਾਂ ਦਾ ਤਾਂ ਮੈਨੂੰ ਵੀ ਪਤਾ ਨਹੀਂ ਹੋਊਗਾ ਜੀ, ਹੈ ਨਾ। ਜਿਹੜੇ ਨੇੜੇ ਦੇ ਹੁੰਦੇ ਜੀ, ਬਹੁਤਾ ਉਹਨਾਂ ਦਾ ਪਤਾ ਹੁੰਦਾ। ਆਪਣਾ ਫਿਰੋਜ਼ਪੁਰ। ਠੀਕ ਹੈ ਜੀ। ਠੀਕ ਹੈ, ਵਧੀਆ ਜੀ, ਮਿਹਰਬਾਨੀ। ਮੈਂ ਪੁੱਛਣ ਲੱਗੀ ਸਾਂ ਵੀ ਇਹ ਉਦੋਂ ਦੇ ਤੇ ਨਹੀਂ, ਇਹ ਉਦੋਂ ਦੇ ਤੇ ਨਹੀਂ ਹੈਗੇ। ਹਾਂਜੀ, ਹੋ ਸਕਦਾ ਹੈ ਅਗਲੀ ਜਨਰੇਸ਼ਨ ਜਿਹੜੀ ਹੈ ਕੁਝ ਵਿੱਚ ਕਿਚਨ ਗਾਰਡਨਿੰਗ ਵਾਲਾ ਛੋਟੇ ਛੋਟੇ ਲਸਣ ਥੋਮ ਆਪੇ ਲਾਏ ਹੋਈਆਂ ਨੇ ਜੀ। ਹਾਂ ਇਹਨਾਂ ਦੇ ਚੱਲਦਾ ਹੀ। ਬਿਲਕੁਲ। ਬਾਗ ਸੀਗਾ, ਬਾਗ 5 ਕਿੱਲਿਆਂ 'ਚ ਹੋਣਾ ਨਾ, ਬਾਕੀ ਉਦੋਂ ਜ਼ਮੀਨ ਹੈਗੀ। ਇਹ ਨਹੀਂ, ਮੈਂ ਨਹੀਂ ਕਹਿ ਸਕਦੀ। ਪਰ ਜਦੋਂ ਸਾਨੂੰ ਉੱਥੇ ਘੱਟ ਮਿਲਿਆ, ਸਾਡੇ ਕੋਲ ਉੱਥੇ ਅਜੇ ਵੀ ਕਾਫੀ ਵੱਡਾ ਬਾਗ ਸੀਗਾ ਜੀ। ਮਰਬੇ 'ਚ ਬਾਗ ਕਹਿੰਦੇ ਸੀ ਬਾਪੂ ਜੀ। ਉਵੇਂ ਬਾਗ ਵਾਲਾ ਮੁਰੱਬਾ ਵੱਜਦਾ ਹੁੰਦਾ ਜਿੱਥੇ ਮੈਂ ਵੀ ਇਹੋ ਜਿਹੀ ਗੱਲ ਪਤਾ ਨਹੀਂ, ਮੈਂ ਐਵੇਂ ਆਖਿਆ ਮੈਨੂੰ ਸ਼ੋਰ ਨਹੀਂ। ਮੈਂ 5 ਕਿੱਲੇ ਸੀ ਬਾਗ ਦੇ। ਅੱਛਾ ਜੀ। ਹਾਂਜੀ, ਹੋ ਸਕਦਾ ਜੀ। ਹਾਂਜੀ ਹੋਇਆ। ਪੱਟੇ ਪੁੱਟੇ ਗਏ ਜੀ, ਉਦਾਂ ਦੀਆਂ ਗੱਲਾਂ ਜੀ। ਬਾਕੀ ਜਿਵੇਂ ਉਦੋਂ ਕਹਿੰਦੇ ਸੀ ਕਪਾਹਾਂ ਬੀਜੀਆਂ ਜਾਂਦੀਆਂ ਸੀ ਇੱਥੇ, ਕਾਫੀ ਵੀ ਕਪਾਹ ਵਗੈਰਾ ਕਪਾਹ ਬੀਜੀ ਜਾਂਦੀ ਅਜੇ ਵੀ। ਕੀ ਕਰਨਾ? ਸ਼ਰਨ ਅੱਗੇ ਆ ਜਾਓ। ਦੇਖੇ ਆ ਅੱਛਾ ਜੀ। बेटा थ्रेड जो है ना तेरा फिर निकला ਤੋੜ ਦੇਣਾ ਸੀ ਨਾ ਇੱਥੋਂ। ये हम बेटा रुकी ਖੈਰੀ ਹੱਟ ਮੈਂ हाँ जो थ्रेड जो निकला है ਤੇ ਭਾਈ ਨੇ ਇੱਕ ਦਫਾ ਫੋਨ ਕਰੇ ਨਾ, ਔਰ ਇੰਨਾ ਮਾਸ਼ਰ ਬਣੀ ਹੋਈ ਨਾ, ਮਿੰਟਾਂ ਸਕਿੰਟਾਂ 'ਚ ਤੁਸੀਂ ਹੈਰਾਨ ਰਹਿ ਜਾਣਾ ਸੀ। ਕੁਛ ਵੀ ਹੋਇਆ ਕਿ ਕਿਆ ਕੀ ਹੋ ਗਿਆ, ਬੜਾ ਰੋਣ ਸੀ। ਮੇਰਾ ਅੱਬੂ ਕਹਿੰਦਾ ਮੈਂ ਹੁਣ ਵੀ ਜਾਵਾਂ ਪੁੱਤ, ਹੁਣ ਘਰ ਪਛਾਣ ਸਕਦਾ। ਮੈਂ ਕਿਹਾ
ਅੱਛਾ ਸ਼ਰਨ ਦੇਖੋ ਹਾਂਜੀ ਇਹ ਵੀ 12 ਬਾਅਦ ਚ ਵਸਾਈਆਂ ਸੀ ਮੈਂ ਕਿਹਾ ਤੁਹਾਡਾ ਘਰ ਆ ਗਿਆ ਆਓ ਸ਼ਰਨ ਦੇਖੋ ਜੀ ਮਾਂ ਜੀ ਇਹ ਉਹੀ ਮਕਾਨ ਆ ਜਿਨ੍ਹਾਂ ਨੂੰ ਜ਼ਮੀਨ ਮਿਲੀ ਨਾ ਅੰਬ ਵਾਲੀ ਇਹ ਉਹਨਾਂ ਨੂੰ ਇਹ ਮਕਾਨ ਉਹਨਾਂ ਨੂੰ ਮਕਾਨ ਮਿਲਿਆ। ਨਹੀਂ ਮਿਲਿਆ ਠੀਕ ਹੈ ਅਲਾਟ ਉਹਨਾਂ ਨੂੰ ਹੁੰਦਾ ਨਾ ਜਿਹਦੀ ਜ਼ਮੀਨ ਹੋਵੇ ਫਿਰ ਉਹੀ ਉਹ ਨਾਲ ਜਿਹੜੇ ਘਰ ਜੁੜਦੇ ਨੇ ਇਹ 3 ਜਾਂ 4 ਘਰ ਸੀਗੇ ਜਦੋਂ 1947 ਵੇਲੇ ਵੰਡ ਹੋਈ ਸੀ ਨਾ ਜੀ ਉਹਨਾਂ ਚੋਂ ਇੱਕ ਬਚਿਆ ਵਾ ਬਾਕੀ ਡਿਸਮੈਂਟਲ ਹੋ ਗਏ ਸਾਰੇ। ਔਰ ਮੈਂ ਵੀ ਦੱਸਿਆ ਨਾ ਕਿ ਦਾਦਾ ਜੀ ਹੁਣੀ 5-6 ਭਰਾ ਸੀਗੇ ਇਹ ਨਹੀਂ ਮੈਨੂੰ ਹੁਣ ਪਤਾ ਕਿ ਅਜੇ ਉਹਨਾਂ ਚੋਂ ਉੱਥੇ ਵੀ ਕੋਈ ਰਹਿੰਦਾ ਸੀਗਾ ਕਿ ਸਾਰੇ ਇੱਥੇ ਆਏ ਹੋਏ ਸੀਗੇ ਤੇ ਸਾਰਿਆਂ ਦਾ ਹੀ ਬੜਾ ਸੀਗਾ ਜੀ ਉਹ ਉਦੋਂ ਆਬਾਦੀ ਵੀ ਘੱਟ ਹੁੰਦੀ ਸੀ ਨਾ 3-4 ਘਰ ਸੀ ਉਦੋਂ ਉਹਨਾਂ ਚੋਂ ਇੱਕ ਰਹਿ ਠੀਕ ਹੈ ਮਾਰਾਲੀ ਜਲਦੀ ਫਿਰ ਵੀ ਕੁਝ ਬਚਾ ਹੈ ਜਲਦੀ ਆਜੋ ਦਿਖਾਈ ਮਾਰੀ ਲੈਣ ਮਾਰੇ ਮੋਬਾਈਲ ਦੀ ਲਾਈਟ ਹੈ ਨਹੀਂ ਲੈਟਾਂ ਨਹੀਂ ਅੰਦਰ ਟਾਇਰ ਉੱਥੇ ਖਤਮ ਹੋ ਗਿਆ ਨਾ ਭਾਈ ਉਹ ਜਿਹੜਾ ਪਹਿਲੇ ਸੀਗਾ ਜਿਹੜਾ ਸਾਡੇ ਰਿਸ਼ਤੇਦਾਰਾਂ ਕੋਲ ਸੀਗਾ ਆਓ ਜੀ ਵੇਖ ਲਓ ਬੱਚੇ ਕੋ ਸਾਈਡ ਤੇ ਕੀ ਬਾਤ ਹੈ ਆ ਛੱਤਾਂ ਉਹੀ ਆ ਜੀ ਜਿਹੜੀਆਂ ਬਣਾਈਆਂ ਹੋਈਆਂ ਉਹਨਾਂ ਦੀਆਂ ਫੁੱਟ ਦੀ ਟਾਇਲ ਪਾਈ ਹੋਈ ਆ ਪਿਆ ਤੇ ਜਿਹਦੇ ਬਾਰੇ ਜਿਹਦੇ ਬਾਰੇ ਇਹ ਹੁਣ ਵੀ ਅਗਰ ਇਹਦੀ ਚੰਗੀ ਮੁਰੰਮਤ ਹੋ ਜਾਏ ਨਾ ਇਹਦੇ ਵੀ ਬਹੁਤ ਇਹਦੇ ਵੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਠੀਕ ਹੈ ਵਧੀਆ ਉਹ ਨੀਵਾ ਉਹ ਜਿਹੜੇ ਪਿੱਛੇ ਕੀ ਕਹਿੰਦੇ ਹੁੰਦੇ ਸੀ ਦਲਾਨ ਹੈ ਕੁਛ ਅੱਗੇ ਐਸਾ ਹੈ ਨਾ ਇਹ ਬੈਕ ਤੇ ਬਣਿਆ ਹਾਂਜੀ ਇਹ ਦੇਖੋ ਨਾ ਇਹ ਹਾਂਜੀ ਅਜੇ ਵੀ ਉਹੀ ਗੱਲ ਜਿਹਨੂੰ ਰਿਸਟੋਰ ਕਰ ਉਹਦੇ ਨਾਲ ਵੀ ਮਜ਼ਬੂਤ ਖੜੇ ਨੇ ਹਾਂ ਬਣੇ ਹੋਏ ਨਾ ਜੀ ਹੁਣ ਨਵੇਂ ਬਣਾਈ ਉਹਨਾਂ ਨਾਲ ਵੀ ਮਜ਼ਬੂਤ ਲੱਗ ਬਿਲਕੁਲ ਅੱਛਾ ਇਹ ਹਰ ਘਰ ਚ ਹੁੰਦਾ ਸੀ ਪੇਟੀ ਪਰਛੱਤੀਆਂ ਹਾਂ ਵੀ ਉੱਪਰ ਸਾਮ ਕੇ ਹਨਾ ਉਹ ਪਈ ਵੀ ਆ ਪੇਟੀ ਘਬਰਾਣੀ ਇਹ ਵੀ ਸਾਡੀ ਤੇ ਨਹੀਂ ਹੈ ਕਿਤੇ ਅੱਛਾ ਉਹਦਾ ਸਟੈਂਡ ਵੇਖੋ ਪੁਰਾਣਾ ਸਾਰਾ ਕੁਝ ਛੱਡ ਕੇ ਕੈਮਰਾ ਮਾਰੀ ਜਰਾ ਤਾਂ ਕਿ ਉਹ ਸਫਾਈ ਥੱਲੇ ਹੁੰਦੀ ਚਲਾਵਾ ਨਾ ਮਾਰਦੀ ਅੱਛਾ ਇਹ ਜਿਹੜਾ ਸਟੈਂਡ ਆ ਇਦਾਂ ਦੇ ਹੁਣ ਨਹੀਂ ਬਣਦੇ ਇਹ ਪੁਰਾਣੇ ਸਟੈਂਡ ਹਾਰੇ ਇਹਨਾਂ ਨੂੰ ਹਾਰੇ ਵੀ ਸ਼ਾਇਦ ਆਉਂਦੇ ਨਹੀਂ ਹਾਰੇ ਇਹਨਾਂ ਦੇ ਨਾਲ ਉੱਤੇ ਹੁੰਦੇ ਜਿਹੜੇ ਇਹਨੂੰ ਹਾਰਾ ਬਟੇ ਉਹ ਮੇਰੇ ਖਿਆਲ ਕਿਚਨ ਚ ਸ਼ਾਇਦ ਜਿਹੜਾ ਹੁੰਦਾ ਸੀ ਉਹਨੂੰ ਕਹਿੰਦੇ ਸੀ ਹਾਂਜੀ ਇਹ ਦੇਖੋ ਇਹ ਮੇਰੇ ਖਿਆਲ ਦੀਵੇ ਰੱਖਣ ਵਾਸਤੇ ਬਣਾਉਂਦੇ ਸੀਗੇ ਹਾਂਜੀ ਲਾਟ ਨਾਲ ਦੀਵੇ ਰੱਖ ਕੇ ਉਹ ਤੇ ਹੈ ਹੀ ਸੀਗਾ ਜੀ ਉਦੋਂ ਇੱਧਰ ਵੀ ਆਈ ਇੱਕ ਇੱਧਰ ਦੋ ਨੇ ਦੀਵੇ ਰੱਖਣ ਲਈ ਨਾ ਹਾਂਜੀ ਇਹ ਖਾਸ ਸਾਈਡ ਦੀਵੇ ਵਗੈਰਾ ਜਲਾਉਣ ਲਈ ਵਧੀਆ ਜੀ ਚਲੋ ਸਾਰਿਆਂ ਦੀ ਹਿੰਮਤ ਨਾਲ ਅਸੀਂ ਇਹ ਵੇਖ ਸਕੇ ਪਹਿਲੀ ਗੱਲ ਨਾਸਿਰ ਹੋਣਾ ਦੀ ਫਿਰ ਤੁਹਾਡੀ ਸਾਰਿਆਂ ਦੀ ਐਫਰਟ ਨਾਲ ਆ ਉਹ ਹੀ ਗਾੜਾ ਜੀ ਉਹ ਟੀਆਰ ਉਹ ਜਿਹੜੇ ਟਾਇਰ ਇੱਕ ਬਹਾਨਾ ਬਣਨਾ ਹੁੰਦਾ ਤੁਸੀਂ ਉੱਥੇ ਮਿਲੇ ਤੇ ਪਹਿਲਾਂ ਅਸੀਂ ਪਿਛਲੀ ਵਾਰੀ ਅਚਾਨਕ ਉਸ ਦਿਨ ਜੁਮੇਰਾਤ ਨੂੰ ਸ਼ਾਮੀ ਬੈਠੇ ਨਾ ਆਪ ਇਕੱਠੇ ਬੈਠੇ ਸਾਂ ਉੱਥੇ ਆਪਾਂ ਤੇ ਮਾਂ ਜੀ ਕਹਿੰਦੇ ਵੀ ਅਸੀਂ ਹਾਂ ਮੁਲਤਾਨ ਨਹੀਂ ਇਹ ਪਿਛਲੀ ਵਾਰੀ ਵੀ ਕਹਿੰਦੇ ਸੀਗੇ ਉਦੋਂ ਸਾਡੇ ਕੋਲ ਟਾਈਮ ਘੱਟ ਸੀਗਾ ਪਿਛਲੀ ਵਾਰੀ ਵੀ ਕਹਿੰਦੇ ਸੀਗੇ ਅੱਛਾ ਦੇਖੋ ਗ੍ਰਿਲਾਂ ਉਸ ਵੇਲੇ ਕਿੰਨੀਆਂ ਮਜ਼ਬੂਤ ਬਣਾਉਂਦੇ ਸੀਗੇ ਹਾਂਜੀ ਲੱਕੜ ਦੀਆਂ ਬਣੀਆਂ ਹੋਈਆਂ ਜੀ ਰੋਸ਼ਨਦਾਨ ਹਾਂ ਹਾਂਜੀ ਹਾਈਟ ਬੜੀ ਸੋਹਣੀ ਹੈ ਘਰ ਦੀ ਉੱਪਰ ਤੱਕ ਛੱਤ ਦੀ ਹਾਂ ਜੀ ਅੱਛਾ ਇਹ ਤੋਂ ਇਹ ਆਈਡੀਆ ਹੁੰਦਾ ਨਾ ਵੀ ਜੇ ਮਰੱਬਾ ਜਿਹਦਾ ਉਹਦਾ ਮਤਲਬ ਵੀ ਘਰ ਜਿਹੜਾ ਹੁੰਦਾ ਘਰ ਉਹਨਾਂ ਦਾ ਹੁੰਦਾ ਸੀ ਹਾਂ ਜੀ ਫਿਰ ਉੱਥੋਂ ਆਈਡੀਆ ਜਾਂਦਾ ਪਟਵਾਰੀ ਫਿਰ ਉਹ ਹੀ ਕਰਦੇ ਸੀ ਲੋਟ ਢਿੱਲੋਂ ਸਾਹਿਬ ਉਦੋਂ ਦੇ ਜਿਹੜੇ ਪੁਰਾਣੇ ਘਰ ਸੀ ਨਾ ਜਦੋਂ ਇਹ ਚੱਕ ਸਟੈਬਲਿਸ਼ ਹੋਇਆ 3 ਤੋਂ 4 ਘਰ ਪੁਰਾਣੇ ਸੀ ਯਾਨੀ ਇਸ ਪਿੰਡ ਦੇ ਵਿੱਚ 3 ਤੋਂ 4 ਘਰ ਸੀ ਸਿੱਖ ਕਮਿਊਨਿਟੀ ਦੇ ਜਿਹੜੇ ਮਾਈਗ੍ਰੇਟ ਹੋ ਕੇ ਗਏ ਇਟ ਮੀਨਸ ਇਹਨਾਂ ਦੀ ਉਹ ਫੈਮਿਲੀ ਸੀਗੀ ਉਹਨਾਂ ਚੋਂ ਇੱਕ ਹੀ ਬਚ ਗਿਆ ਔਰ ਇਹ ਉਹੀ ਆ ਜਿਨ੍ਹਾਂ ਦੀ ਜ਼ਮੀਨ ਆ ਉਹ ਬਾਗ ਆ ਠੀਕ ਬਾਗ ਵਾਲੀ ਅੱਛਾ ਕੋਈ ਬਜ਼ੁਰਗ ਹੈ ਪੁਰਾਣੇ ਹਾਂਜੀ ਉਹ ਹੈ ਬੈਠੇ ਰਾਤੀ ਕਹਿੰਦੇ ਕੋਈ ਹੋ ਇੱਕ ਸਕਦਾ ਇਹਨਾਂ ਦਾ ਵੱਡਿਆਂ ਦੇ ਸਵਾਲ ਨਾਵਾਂ ਆ- ਨਾਲ ਰਿਲੇਟ ਸਵਾਲ ਇਹ ਆ ਵੀ ਇਹਨਾਂ ਦੇ ਤੁਸੀਂ ਦੱਸੋ ਆਪ ਹੀ ਦੱਸੋ ਮੈਂ ਉਹ ਕਹਿ ਰਹੀ ਸੀ ਕਿ ਸਾਡਾ ਪਰਿਵਾਰ ਜਦੋਂ ਇੱਥੋਂ ਉੱਠਿਆ ਕੈਂਪਾਂ 'ਚ ਬੈਠਣਾ ਪਿਆ ਸੀਗਾ ਤੇ ਕੈਂਪ ਦੇ ਵਿੱਚ ਦਾਦਾ ਜੀ ਦੇ ਕੋਈ ਦੋਸਤ ਸੀ ਡਾਕਟਰ ਉਹਨਾਂ ਦੀਆਂ ਬੇਟੀਆਂ ਕਿਤੇ ਪੜ੍ਹਦੀਆਂ ਸੀਗੀਆਂ ਉਹਨਾਂ ਨੇ ਕੈਂਪ 'ਚੋਂ ਕਹਿੰਦੇ ਵੀ ਕੋਈ ਇੱਕ ਜਣਾ ਦਿਓ ਕਿ ਅਸੀਂ ਵੀ ਬੱਚਾ ਵੀ ਉਹੀ ਸਪੋਰਟ ਚਾਹੀਦੀ ਹੋਏਗੀ ਵੀ ਬੱਚਾ ਨੂੰ ਲੈ ਕੇ ਆਉਣਾ ਤੇ ਉਹ ਮੇਰੇ ਫਾਦਰ ਤੋਂ ਛੋਟੇ ਜਿਹੜੇ ਸੀ ਉਹਨਾਂ ਦਾ ਨਾਮ ਸੀ ਸ਼ਮਸ਼ੇਰ ਸਿੰਘ ਬਾਪੂ ਜੀ ਕਹਿੰਦੇ ਕਿ ਸ਼ਮਸ਼ੇਰ ਤੂੰ ਜਾ ਕਹਿੰਦੇ ਵਾਲ ਨਾਤੇ ਹੋਏ ਸੀ ਚਾਹ ਦਾ ਕੱਪ ਹੱਥ ਫੜਿਆ ਹੋਇਆ ਸੀ ਕਹਿੰਦੇ ਚਾਹ ਦਾ ਕੱਪ ਹੀ ਉਹਨਾਂ ਨੇ ਉੱਥੇ ਰੱਖ ਦਿੱਤਾ ਤੇ ਉਸੇ ਵੇਲੇ ਚਲੇ ਗਏ ਮੁੜ ਕੇ ਆਏ ਨਹੀਂ
ਫਿਰ ਹਾਂ ਤੇ ਸ਼ਮਸ਼ੇਰ ਹੁਣੀ ਉਦੋਂ ਦੇ ਇੱਥੇ ਰਹਿ ਗਏ ਸੀ ਕਹਿੰਦੇ ਸ਼ਾਇਦ ਕੋਈ ਬਜ਼ੁਰਗਾਂ ਨੂੰ ਪਤਾ ਹੋਵੇ ਵੀ ਰਾਜ ਕੋ ਹਾਦਸਾ ਹੋ ਗਿਆ ਵੀ ਹਾਦਸਾ ਕੀ ਹੋਇਆ। ਢਿੱਲੋਂ ਸਾਹਿਬ ਇੱਕ ਚੀਜ਼ ਤੇ ਬਿਲਕੁਲ ਜਿਹੜੀ ਹੈ ਗਰੰਟੀ ਆ ਕਿ ਹਾਦਸਾਤ ਬੜੇ ਹੋਏ, ਇੱਕ ਦੂਸਰੇ ਦਾ ਕਤਲੇਆਮ ਹੋਇਆ ਮਜ਼ਹਬ ਦੀ ਬੁਨਿਆਦ ਤੇ ਔਰ ਮਜ਼ਹਬ ਦੀ ਬੁਨਿਆਦ ਤੇ ਇਹ ਪੰਜਾਬੀ ਐਸੀ ਬੇਵਕੂਫ ਕੌਮ ਸੀਗੀ ਜਿਹੜੀ ਕਿ ਇਸਤੇਮਾਲ ਹੋ ਗਈ ਲਿਖਨਊ UPCB ਦੇ ਹੱਥੋਂ। ਹਾਲਾਂਕਿ ਅਸੀਂ ਸਦੀਆਂ ਤੋਂ ਇਕੱਠੇ ਰਹਿੰਦੇ ਸੀਗੇ, ਸਦੀਆਂ ਤੋਂ ਸਾਡਾ ਮਜ਼ਹਬ ਇੱਕ, ਸਾਡੀ ਸਕਾਫਤ ਇੱਕ, ਸਾਡਾ ਕਲਚਰ ਇੱਕ, ਸਾਡੀ ਬੋਲੀ ਇੱਕ, ਠੀਕ ਆ, ਸਾਡੇ ਰੀਤ ਰਿਵਾਜ ਇੱਕ। ਲੇਕਿਨ ਸਾਨੂੰ ਗੈਰ ਜ਼ਬਾਨ ਲੋਕਾਂ ਨੇ ਇਸਤੇਮਾਲ ਕੀਤਾ। ਸਾਡਾ ਜਿਹੜਾ ਅਸੀਂ ਇਸਤੇਮਾਲ ਹੋਏ, ਅਸੀਂ ਇਸਤੇਮਾਲ ਹੋਏ। ਸਾਡੀ ਜਿਹੜੀ ਜ਼ਮੀਨ ਸੀ ਉਹ ਵੱਢ ਦਿੱਤੀ ਉਹਨਾਂ ਨੇ, 2 ਟੁਕੜੇ ਕਰਤੀ। ਸਾਡੇ ਲੋਕਾਂ ਦਾ, ਲੱਖਾਂ ਲੋਕਾਂ ਦਾ ਕਤਲੇਆਮ ਹੋਇਆ। ਇੱਕ ਬੜੀ ਵੱਡੀ ਜਿਹੜੀ ਸੀ ਉਹ ਮਾਈਗ੍ਰੇਸ਼ਨ ਹੋਈ ਜਿਹੜੀ ਕਿ ਦੁਨੀਆ 'ਚ ਕਿਤੇ ਨਹੀਂ ਹੋਈ। ਠੀਕ ਆ, ਲੋਕ ਮੁਆਸ਼ੀ ਤੌਰ ਤੇ 2 ਕਰੋੜ ਡਿਸਪਲੇਸ ਹੋਏ, ਤਕਰੀਬਨ ਅਪਰੋਕਸੀਮੇਟਲੀ 10 ਲੱਖ ਲੋਕ ਜਿਹੜੇ ਕਤਲ ਹੋ ਗਏ ਸੀਗੇ। ਤੇ ਲੋਕਾਂ ਨੇ ਫਿਰ ਬਜ਼ੋਰੇ ਤਾਕਤ ਮਜ਼ਹਬ ਵੀ ਇੱਕ ਦੂਸਰੇ ਦੇ ਤਬਦੀਲ ਕਰਵਾਏ। ਅਗਰ ਉਹ ਸ਼ਮਸ਼ੇਰ ਸਿੰਘ ਹੋ ਸਕਦਾ ਇੱਧਰ ਕੋਈ ਮੁਹੰਮਦ ਹੋਇਆ ਬਣਿਆ ਬੈਠਾ ਹੋਵੇ, ਇੱਧਰ ਦਾ ਮੁਹੰਮਦ ਉਧਰ ਸ਼ਮਸ਼ੇਰ ਸਿੰਘ ਬਣਿਆ ਬੈਠਾ ਹੋਵੇ, ਇਹ ਵੀ ਇੱਕ ਸੀਗਾ, ਇਸ ਤਰ੍ਹਾਂ ਵੀ ਸੀਗਾ। ਉਹਦਾ ਜੀ ਸਾਡੇ ਘਰ 'ਚ ਇਹ ਸੀਗਾ ਕਿ ਵੀ ਉਹਨਾਂ ਨੂੰ ਉਹ ਵੀ ਪਿੰਡ ਪਤਾ ਸੀ ਸਾਡਾ, ਜਿਹੜਾ ਅਜਨਾਲੇ ਦੇ ਹੈਗਾ ਜੀ ਪੱਖਾ ਹਰੀ ਸਿੰਘ ਸਾਡਾ ਪਿੰਡ ਜਿਹੜਾ ਵੱਡਿਆਂ ਨੇ ਵਸਾਇਆ ਸੀ। ਤੇ ਉੱਥੇ ਵੱਡੇ ਹੋ ਸਕਦਾ ਕੋਈ ਫੈਮਿਲੀ ਉੱਥੇ ਵੀ ਹੈਗੀ ਸੀ ਸਾਡੀ। ਤੇ ਸਾਡੇ ਦਾਦੀ ਜੀ ਨੂੰ ਇਹ ਹੁੰਦਾ ਸੀ ਵੀ ਸ਼ਮਸ਼ੇਰ ਨੂੰ ਤੇ ਆਪਣਾ ਪਿੰਡ ਦਾ ਪਤਾ ਹੀ ਹੈ ਵੀ ਸ਼ਾਇਦ ਆ ਜਾਏ। ਉਹ ਬੜੀ ਦੇਰ ਜੀ ਗੁਰਦੁਆਰੇ ਪੈਦਲ ਮੱਥਾ, ਸਾਡੇ ਜੀ ਗੁਰੂ ਕਾ ਬਾਗ ਹੈ ਸਾਡੇ ਤੋਂ ਥੋੜਾ ਦੂਰ ਹੀ ਹੈ, ਪੈਦਲ ਜਾਂਦੇ ਹੁੰਦੇ ਸੀ ਅਰਦਾਸ ਕਰਨ ਕਿ ਸ਼ਮਸ਼ੇਰ ਨੂੰ ਤੇ ਪਤਾ ਹੀ ਹੈ ਆ ਜਾਏ। ਲੇਕਿਨ ਮਾਂ ਜੀ ਜਿੱਦਾਂ ਹੁਣ ਢਿੱਲੋਂ ਸਾਹਿਬ ਕੰਮ ਕਰ ਰਹੇ ਆ ਜਾਂ ਕਰਤਾਰਪੁਰ ਤੇ ਮੁਖਤਲਿਫ ਅਸੀਂ ਵੀਡੀਓ ਦੇਖਦੇ ਆ, 70 ਸਾਲ ਬਾਅਦ ਲੋਕ ਮਿਲਦੇ ਆ ਤੇ ਅਸੀਂ ਉਮੀਦ ਕਰਦੇ ਆ ਇਨਸ਼ਾਅੱਲਾ ਸ਼ਮਸ਼ੇਰ ਸਿੰਘ। ਚਲੋ ਉਹਨਾਂ ਦੀ ਉਹ ਵੈਸੇ ਤੇ ਬਜ਼ੁਰਗ 100 ਸਾਲ ਦੇ ਹੈਗੇ ਆ, ਚਲੋ ਸ਼ਾਇਦ ਉਹਨਾਂ ਦੀ ਔਲਾਦ ਅਗੂਗਲ ਇਹ ਤੇ ਬਹੁਤ ਸਾਰੇ ਕੇਸ ਨੇ, ਬਹੁਤ ਲੱਭੇ ਨੇ। ਆਓ ਐਸੇ ਬਜ਼ੁਰਗ ਹੈਗੇ ਨੇ, ਉਹਨਾਂ ਨੂੰ ਪੁੱਛਦੇ ਨਹੀਂ ਸ਼ਾਇਦ ਕਿ ਗਲੂ ਮਿਲ ਜੇ। ਨਹੀਂ ਤੇ ਇੱਕ ਵੀਡੀਓ ਵੀ ਬਣਾ ਕੇ ਆਪਾਂ ਪਾ ਦਿੱਤੀ ਹੈ ਤੇ ਇੱਕ ਮੈਂ ਰੀਲ ਵੀ ਬਣਾ ਕੇ ਪਾਉਂਗਾ, ਹੋਪਫੁਲੀ ਲਾਗੇ ਪਿੰਡਾਂ ਦੇ ਵਿੱਚ ਪਹੁੰਚ ਜਾਂਦੀ ਗੱਲ। ਸੋਸ਼ਲ ਮੀਡੀਆ ਨੇ ਬੜੀ ਆਸਾਨੀ ਕਰਤੀ ਹੈ। ਉਹ ਜੀ ਮੇਰੇ ਇੱਕ ਉਹਨਾਂ ਦੇ ਕਜ਼ਨ ਬ੍ਰਦਰ ਜਿਹੜੇ ਸੀ ਵੀ ਬਾਪੂ ਜੀ ਦੇ ਦੂਸਰੇ ਭਰਾ ਦੇ ਬੇਟੇ, ਉਹ ਇਕੱਠੇ ਬੈਠੇ ਸੀ। ਉਹ ਬਾਪੂ ਜੀ ਦੀ ਸਾਡਿਆਂ ਦੀ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ, ਅਸੀਂ ਸਾਰੇ, ਮੈਂ ਤਾਂ ਖੈਰ ਚਲੋ ਛੋਟੀ ਸਾਂ ਪੜ੍ਹਦੇ ਸਾਂ, ਉਹ ਕਹਿੰਦੇ ਵੀ ਸ਼ਮਸ਼ੇਰ ਕੱਪ ਮੈਨੂੰ ਫੜਾ ਗਿਆ ਉਹ ਚਾਹ ਦਾ, ਕਹਿੰਦੇ ਮੈਂ ਉਹ ਚਾਹ ਪੀਤੀ। ਤੇ ਉਹ ਕਹਿੰਦੇ ਸੀ ਮੈਨੂੰ ਉਹਨਾਂ ਦਿਨਾਂ ਦੇ ਵਿੱਚ ਬੁਖਾਰ ਚੜ੍ਹਦਾ ਹੈ, ਜਿਹੜੀ ਗੱਲ ਮੈਂ ਸੁਣੀ ਹੋਈ ਉਹਨਾਂ ਦੇ ਮੂੰਹੋਂ, ਕਹਿੰਦੇ ਬੁਖਾਰ ਚੜ੍ਹਦਾ ਹੈ। ਤੇ ਕਹਿੰਦੇ ਉਹਨਾਂ ਦੇ ਵੀ ਬਾਕੀ ਜਿਹੜੀ ਫੈਮਿਲੀ 'ਚ ਕਹਿੰਦੇ ਅਸੀਂ ਇਹਨਾਂ ਨੂੰ ਬੁਲਾਉਂਦੇ ਨਹੀਂ ਆ, ਕਹਿੰਦੇ ਸ਼ਮਸ਼ੇਰ ਨਾਲ ਗੱਲਾਂ ਕਰਦੇ ਨੇ, ਕਿਉਂਕਿ ਕਜ਼ਨ ਸੀ, ਇਕੱਠੇ ਬੈਠੇ ਸੀਗੇ। ਤੇ ਕਹਿੰਦੇ ਫਿਰ ਵੱਡਾ ਹਾਦਸਾ ਵਾ ਨਾ, ਮਤਲਬ ਵੀ ਉਹਨਾਂ ਦੇ ਦਿਮਾਗੀ ਤੌਰ ਤੇ ਉਹਨਾਂ ਤੋਂ ਹੈ ਆਜੋ ਜੀ ਰੋਸ਼ਨੀ 2000 ਰੋਸ਼ਨੀ ਚ ਆ ਜੀ, ਉੱਥੇ ਸਾਡੇ ਸਾਹਮਣੇ ਗੱਲਾਂ ਕਰੋ। ਹੁਣ ਮੈਂ ਪਤਾ ਨਹੀਂ ਅਸੀਂ ਕਰ ਨਹੀਂ ਸੀ ਸਕਦੇ। ਮੇਰੇ ਕੋਲ ਦਾਦਾ ਜੀ ਹੋਣਾਂ ਦੀਆਂ ਪੁਰਾਣੀਆਂ ਐਚਕਨ ਪਾਈਆਂ, ਚੂੜੀਦਾਰ ਪਜਾਮੇ, ਬਲੈਕ ਬੂਟ, ਫੋਟੋ ਹੈਗੀ ਉਹ ਬੈਠੇ ਨੇ ਧਿਆਨ ਤਸਵੀਰਾਂ ਮਾਂ ਜੀ ਇੱਧਰ ਨਜ਼ਰ ਘੁਮਾਇਓ, ਸਾਰੇ ਅਮਾਰ ਨੂੰ ਵੇਖਣ ਆਇਆ ਹੋਵੇ। ਨਹੀਂ ਸਾਨੂੰ ਬੜਾ ਚੰਗਾ ਲੱਗਿਆ ਹੈ, ਬੱਚੇ ਬੜੇ ਪਿਆਰੇ ਨੇ ਵੀ ਸਾਰੇ। ਆਜੋ ਇੱਥੇ ਆਣ ਕੇ ਜੱਫੀ ਪਾਈਏ। ਆਜੋ ਸਾਰੇ। ਅੱਛਾ ਆਹ ਕਾਹਦੇ ਵਾਸਤੇ ਦੱਸੋ? ਇਹ ਬਰਤਨ ਰੱਖਣ ਵਾਲਾ। ਮੈਂ ਇਹਨਾਂ ਨੂੰ ਪੁੱਛਣਾ ਇਹ ਬੇਟਾ ਕਈ ਵਾਰ ਗਰਮੀਆਂ 'ਚ ਦੁੱਧ ਵਗੈਰਾ ਵੀ ਅੰਦਰ ਆ ਦੇਖੋ ਜੀ, ਆ ਮੇਰੀ ਪੋਤੀ ਆ, ਭੱਜੀ ਆਈ ਸ਼ਹਿਰ ਪੜਦੀ ਆ ਤੁਹਾਡਾ ਸੁਣ ਕੇ। ਆਓ ਜੀ ਆਜੋ ਜੱਫੀ ਪਾਈਏ। ਆਓ ਜੀ ਆਓ ਜੀ ਅੱਗੇ ਆਓ ਜੀ ਆਓ ਜੀ, ਸਾਰਿਆਂ ਨੂੰ ਬਹੁਤਾ ਪਿਆਰ। ਆਓ ਜੀ ਆਜੋ ਤੁਸੀਂ ਵੀ, ਕਹਿੰਦੇ ਤੁਸੀਂ ਵੀ ਆਓ, ਆਜੋ ਤੁਸੀਂ ਵੀ। ਕਲੀਆਂ ਫਿਰਨੀਆਂ ਤੇ ਉਹ ਵੀ ਪੀਲਾ ਰੰਗ ਹੁੰਦਾ ਸੀ ਜੀ, ਉਹ ਵੀ ਪੁਰਾਣੀ ਕੋਠੀ। ਹਾਂਜੀ ਇਹ ਪੀਲਾ ਹੀ ਸੀ। ਜਿੰਨੀ ਮਾਂ ਜੀ ਹੁਣ ਤੁਸੀਂ ਮੁਹੱਬਤ ਵੇਖ ਰਹੇ ਜੋ, ਇਹ ਤੋਂ ਅੰਦਾਜ਼ਾ ਲਾਓ ਵੀ ਸਾਨੂੰ ਇਸਤੇਮਾਲ ਕਰ ਗਏ ਲੋਕ। ਲੋਕ ਅਸੀਂ ਇਸਤੇਮਾਲ ਹੋਈ, ਅਸੀਂ ਇਸਤੇਮਾਲ
ਨਹੀਂ ਕੋਈ ਨਹੀਂ ਜੀ, ਆਪਾਂ ਜਿੱਥੇ ਮੈਨੂੰ ਲੱਗਦਾ ਇਨਸਾਨ ਹਰ ਇੱਕ ਮੁਹੱਬਤ ਮੰਗਦਾ ਵੀ ਹੈ ਤੇ ਕਰਦਾ ਵੀ ਹੈ, ਦੋਨੋਂ ਗੱਲਾਂ। ਸਹੀ ਗੱਲ ਹੈ, ਬਿਲਕੁਲ ਇਨਸਾਨ ਹੈ, ਆਪਾਂ ਨੂੰ ਉਹੀ ਗੱਲ ਕਿ ਮਜ਼ਹਬ ਤੇ ਅਸੀਂ ਬਣਾਏ ਹੋਏ ਨੇ ਜਾਂ ਚਲੋ ਘਰ ਬਣੇ ਆਏ ਨੇ ਕੁਛ ਪੰਜਾਬ ਹਮੇਸ਼ਾ ਜਿਹੜਾ ਨਾ ਉਹ ਬ੍ਰੌਡ ਮਾਈਂਡਡ ਤੇ ਇੱਕ ਕਹਿ ਲੋ ਕਿ ਸੂਫੀਜ਼ਮ ਦਾ ਫਾਲੋਅਰ ਰਿਹਾ ਵਾ, ਕਦੀ ਵੀ ਸ਼ਿੱਦਤ ਪਸੰਦੀ ਨਹੀਂ ਰਹੀ। ਲੇਕਿਨ ਇਹ ਸ਼ਿੱਦਤ ਪਸੰਦੀ ਆਈ ਆ 1947 ਤੋਂ ਚੰਦ ਸਾਲ ਪਹਿਲੇ, ਜਿਹਦੀ ਵਜ੍ਹਾ ਤੋਂ ਫਿਰ ਇਹ ਹਾਦਸਾ ਹੋਇਆ। ਦੇਖੋ ਜੀ ਉਹਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ ਜਿਹੜੇ ਰਾਜ ਕਰਨ ਵਾਲੀਆਂ ਹਨਾ, ਬੜਾ ਕੁਛ ਇਸ ਤਰ੍ਹਾਂ ਦਾ ਹੋਏਗਾ ਹਨਾ। ਹਾਲਾਂਕਿ ਸਾਡੇ ਵੱਡੇ ਦੱਸਦੇ ਹੁੰਦੇ ਵੀ ਜਲੰਧਰ ਜਿਹੜਾ ਵਾ, ਹੁਸ਼ਿਆਰਪੁਰ, ਅੰਮ੍ਰਿਤਸਰ, ਇਹ ਇੱਧਰ ਪਾਕਿਸਤਾਨ 'ਚ ਰਲਣਾ ਸੀਗਾ। ਹਾਂ ਹੁਣ ਮੇਰੀ ਗੱਲ ਸੁਣੋ, ਇਹ ਆਪਣੇ ਵੱਸ ਦੀਆਂ ਗੱਲਾਂ ਨਹੀਂ ਹੈਗੀਆਂ ਨਾ, ਸਾਡੇ ਵੱਸ ਦੀਆਂ ਗੱਲਾਂ ਨਹੀਂ। ਸਾਡੇ ਵੱਸ ਇਹ ਸੀ ਕਿ ਅਸੀਂ ਇੱਥੇ ਆ ਸਕੇ ਤੇ ਤੁਸੀਂ ਸਾਨੂੰ ਇੱਥੇ ਲੈ ਆਏ ਹੋ। ਜਿਹੜਾ ਵੱਸ ਸੀ ਉਹ ਆਪਾਂ ਕਰ ਲਿਆ, ਜਿਹੜਾ ਵੱਸ 'ਚ ਨਹੀਂ। ਮੇਰੇ ਚਾਚਾ ਜੀ ਉਹਨਾਂ ਦਾ ਨਾਮ ਸ਼ਮਸ਼ੇਰ ਸਿੰਘ ਸੀ। ਉਸ ਟਾਈਮ ਹੋ ਸਕਦਾ ਹੈ ਉਹਨਾਂ ਦੀ ਉਮਰ ਕੋਈ 20 ਸਾਲ ਦੇ ਨੇੜੇ ਹੋਏ, ਤੇ ਕੈਂਪ ਦੇ ਵਿੱਚੋਂ ਕਿਸੇ ਦੇ ਨਾਲ ਕਿਸੇ ਕੰਮ ਲਈ ਗਏ ਸੀਗੇ, ਕਿਸੇ ਦੀ ਹੈਲਪ ਕਰਨ ਲਈ। ਡਾਕਟਰ ਸਾਹਿਬ ਦੇ ਮੇਰੇ ਖਿਆਲ ਬੇਟੀਆਂ ਸੀ ਪੜ੍ਹਦੀਆਂ ਕਿਤੇ, ਤੇ ਦਾਦਾ ਜੀ ਨੇ ਕਿਹਾ ਕਿ ਸ਼ਮਸ਼ੇਰ ਤੂੰ ਇਹਨਾਂ ਦੇ ਨਾਲ ਜਾ। ਤੇ ਉਸ ਤੋਂ ਬਾਅਦ ਘਰ ਦੇ ਉਡੀਕਦੇ ਰਹੇ ਜੀ, ਉਹ ਆਏ ਨਹੀਂ। ਤੇ ਅੱਜ ਤੱਕ ਵੀ 72 ਤੱਕ ਮੇਰੇ ਦਾਦੀ ਜੀ ਵੀ ਜਿੰਦੇ ਸੀਗੇ, ਤੇ ਦਾਦਾ ਜੀ ਮੇਰੇ ਖਿਆਲ 71 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ। ਉਦੋਂ ਤੱਕ ਸਭ ਨੂੰ ਇਹ ਸੀ ਕਿ ਜੇ ਸ਼ਮਸ਼ੇਰ ਨੂੰ ਆਪਣੇ ਪਿੰਡ ਦਾ ਤੇ ਪਤਾ ਹੈ, ਤੇ ਜੇ ਮਤਲਬ ਇਸ ਵੇਲੇ ਜੇ ਜਿੰਦੇ ਹੋਣ ਤੇ ਆ ਜਾਣ, ਪਰ ਸਾਨੂੰ ਕੋਈ ਨਹੀਂ ਪਤਾ ਹੈਗਾ, ਕੋਈ ਇਨਫੋਰਮੇਸ਼ਨ ਨਹੀਂ ਕਿ ਉਹ ਹੈਗੇ ਸੀ ਜਾਂ ਨਹੀਂ ਸੀ, ਜਾਂ ਕੁਝ ਹੋਇਆ ਉਹਨਾਂ ਦੇ ਨਾਲ, ਜਾਂ ਇੱਥੇ ਕਿਤੇ ਵਸ ਗਏ, ਇਹਦੀ ਕੋਈ ਇਨਫੋਰਮੇਸ਼ਨ ਨਹੀਂ। ਮੇਰੀ ਰਿਕੁਐਸਟ ਹੈ ਕਿ ਜੇ ਉਹ ਇੱਥੇ ਰਹੇ ਹੋਣ, ਕੁਝ ਅੱਗੇ ਉਹਨਾਂ ਦਾ ਜੇ ਪਰਿਵਾਰ ਹੋਵੇ, ਕੋਈ ਇਸ ਤਰ੍ਹਾਂ ਦੀ ਗੱਲ ਹੋਏ, ਤੇ ਸਾਨੂੰ ਤੁਸੀਂ ਕਹਿ ਸਕਦੇ ਹੋ। ਤੇ ਦਾਦੀ ਜੀ ਕਿੰਨੀ ਦੇਰ ਉਡੀਕ ਕਰਦੇ ਰਹੇ? ਬੇਟਾ ਉਹ ਪੈਦਲ ਗੁਰਦੁਆਰੇ ਸਾਡਾ ਹੈਗਾ ਸੀਗਾ ਜੀ, ਗੁਰੂ ਕਾ ਬਾਗ ਜੀ ਸਾਡੇ ਲਾਗੇ ਹੈਗਾ, ਤੇ ਗੁਰੂ ਕੇ ਬਾਗ ਪੈਦਲ ਮੱਥਾ ਟੇਕਣ ਜਾਂਦੇ ਹੁੰਦੇ ਸੀ ਵੀ ਸ਼ਮਸ਼ੇਰ ਨੂੰ ਸਾਡੇ ਪਿੰਡ ਦਾ ਪਤਾ ਪੱਖਾ ਹਰੀ ਸਿੰਘ ਦਾ, ਤੇ ਜੇ ਹੁਣ ਤੇ ਉਹ ਆ ਜਾਣ। ਪਰ ਸਾਨੂੰ ਮਿਲੇ ਨਹੀਂ ਹੁਣ ਤੱਕ ਨਹੀਂ, ਹੁਣ ਤੱਕ ਲੱਭਦੇ ਰਹੇ, ਗੱਲਾਂ ਸੁਣਦੇ ਰਹੇ। ਉਹ ਵੀ ਕਿਸੇ ਨੂੰ ਪਤਾ ਹੋਵੇ ਇਹਨਾਂ ਦੇ ਸਰਾਊਂਡਿੰਗ, ਕਿਉਂਕਿ ਪਾਰਟੀਸ਼ਨ ਤੋਂ ਬਾਅਦ ਬਹੁਤ ਸਾਰੇ ਲੋਕ ਇੱਧਰ ਰਹਿ ਗਏ, ਉੱਧਰ ਰਹਿ ਗਏ, ਤੇ ਜਿਹੜੇ ਜੇ ਖੁਦਾ ਨਾ ਖਾਸਾ ਨਾ ਇੰਸੀਡੈਂਟ ਨਾ ਹੋਇਆ ਹੋਵੇ, ਗਾਂ ਉਹਨਾਂ ਦੀ ਕੋਈ ਔਲਾਦ ਹੋਵੇ, ਜ਼ਾਰੀ ਗੱਲ ਹੈ ਉੱਧਰ ਵੀ ਲੋਕ ਕਨਵਰਟ ਹੋ ਗਏ, ਇੱਧਰ ਵੀ ਬਾਅਦ 'ਚ ਮੁਸਲਿਮ ਬਣ ਗਏ। ਜੇ ਕੁਛ ਇਸ ਤਰ੍ਹਾਂ ਦਾ ਹੋਵੇ ਤੇ ਭੁੱਲਰ ਪਰਿਵਾਰ ਆ, ਜ਼ਰੂਰ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕਰਿਓ। ਉਹ ਫੈਮਿਲੀ ਅੱਜ ਵੀ 78 ਸਾਲ ਹੋ ਗਏ, ਹਲੇ ਵੀ ਆਪਣੇ ਗਵਾਚੇ ਜੀ ਨੂੰ ਲੱਭਦੇ। ਹਾਂਜੀ, ਮੇਰੇ ਦਾਦਾ ਜੀ ਦਾ ਨਾਮ ਸੀ ਸਰਦਾਰ ਰਘਬੀਰ ਸਿੰਘ, ਉਸ ਤੋਂ ਵੱਡੇ ਪੜਦਾਦਾ ਜੀ ਸਰਦਾਰ ਅਰਜਨ ਸਿੰਘ, ਤੇ ਉਹਨਾਂ ਦੇ ਬ੍ਰਦਰ ਸਰਦਾਰ ਮਹਿਤਾਬ ਸਿੰਘ। ਇਹ ਸੀਗੇ ਤੇ ਤੁਹਾਡੇ ਵਾਲਦ ਸਾਹਿਬ ਦਾ, ਫਾਦਰ ਸਾਹਿਬ ਦਾ? ਮੇਰੇ ਫਾਦਰ ਦਾ ਨਾਮ ਸਰਦਾਰ ਅਜਮੇਰ ਸਿੰਘ, ਤੇ 2 ਬ੍ਰਦਰ ਉਹਨਾਂ ਦੇ ਹੋਰ ਸੀਗੇ। ਅੱਛਾ। ਹਾਂਜੀ, ਚਲੋ ਮੇਰੇ ਫਾਦਰ ਸਭ ਤੋਂ ਵੱਡੇ। ਚਲੋ ਪਿੰਡ ਵਾਲਿਆਂ ਨੂੰ ਵੀ ਕੁਝ ਬਜ਼ੁਰਗ ਇੱਥੇ ਇਹਨਾਂ ਨੇ ਦੱਸਿਆ, ਉਹਨਾਂ ਨੂੰ ਵੀ ਪੁੱਛਦੇ ਆ, ਕੋਸ਼ਿਸ਼ ਕਰਦੇ ਆ ਪੁੱਛਣ ਦੀ। ਆਲ ਦੁਆਲ ਪਿੰਡ ਵਾਲਿਆਂ ਨੂੰ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਸਾਨੂੰ ਦੱਸਿਓ। ਬਿਲਕੁਲ ਉਸੇ ਤਰ੍ਹਾਂ ਪੰਜਾਬੀ में बात करेंगे, ठीक है? ਪਿੰਡ ਵੀ ਤੇ ਆਪਣੇ ਇੰਜੋਏ ਕਰਕੇ ਆ ਰਹੇ ਹਾਂ। ਪੰਜਾਬ ਮੇਲਾ ਲਾਹੌਰ ਗਏ ਹੋਏ ਸੀਗੇ, ਤੇ ਅਸੀਂ ਹੁਣ ਨਾ ਉਸ ਟਾਈਮ ਬਣ ਕੇ ਆ ਰਹੇ ਹਾਂ, ਪੰਜਾਬੀ ਬੰਦੇ ਆ। ਤੇ ਹੁਣੀ ਸਾਨੂੰ ਚੱਕ ਵਾਲਿਆਂ ਨੇ ਦੱਸਿਆ ਵਾ ਕਿ ਸਿੱਖ ਲੋਕ ਆਏ ਨੇ। ਮੈਂ ਕਿਹਾ ਜੀ ਜਿਹੜੀ ਮੈਂ ਤਾਂ ਬਟਾਲੇ ਵਾਲੀ ਕੋਠੀ ਦੀ ਗੱਲ ਕਰਦੀ ਆ, ਉਹਦਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਭਰਾ ਤੇ ਵੀ ਹਾਜ਼ਰ ਨੇ ਸਾਡੇ ਸਾਰੇ ਵੱਡੇ ਭਰਾ ਹਾਜ਼ਰ ਹੋਏ ਨੇ। ਉਹਨਾਂ ਦੇ ਬਜ਼ੁਰਗ, ਜੇ ਉਹਦਾ ਪਤਾ ਹੋਵੇ ਤੇ ਉਹਦਾ ਪਤਾ ਕਰਨਾ ਹੈ। ਮੈਂ ਇਹੀ ਮਨਜ਼ੂਰ ਹੂੰ। ਬਾਕੀ ਬਹੁਤ ਮੁਹੱਬਤ ਹੋਏਗੀ, ਕੰਮ ਇਹ ਆਪਾਂ ਕਰਨਾ ਹੈ ਪਿੰਡ ਵਾਲਿਆਂ ਦਾ, ਲਾਜ਼ਮੀ ਇਹ ਕੰਮ ਆਪਣੇ ਉੱਤੇ ਪਾਇਆ ਚਲੋ ਜੀ, ਉਹ ਘਰ ਅਸੀਂ ਆ ਕੇ ਸਾਰਾ ਵੇਚ ਲਿਆ। ਪੰਜਾਬੀ ਪੱਠੇ ਵੱਢਣ ਵਾਲਾ ਬੰਦਾ ਦੂਰ ਮੂੰਹ ਮਾਰਦਾ, ਇਹ ਕੈਸੀ ਗੱਲ ਹੋਈ? ਇਹ ਗਲਤ ਗੱਲ ਹੈ। ਇਸੇ ਤਰ੍ਹਾਂ ਅਸੀਂ ਵੀ ਪੱਠੇ ਵੱਢਦੇ ਆ, ਨਾਲ ਕੰਮ ਹੀ ਦੂਜੇ ਕਰੀਦੇ। ਪੰਜਾਬੀ ਬੋਲੀ ਦੀ ਰੋਬ ਦੇ ਨਾਲ ਹੀ ਆ। ਜਿਹੜਾ ਉਰਦੂ ਕਿਹੜੀ ਸਾਡੀ ਜ਼ੁਬਾਨ ਹੈ? ਸਾਡੇ ਪਿਆਰ ਕਰੋ ਹੋਰ ਤਰ੍ਹਾਂ ਵੀ, ਲੇਕਿਨ ਆਪਣੀ ਨਾ ਛੱਡੋ। ਆਪਣੇ ਘਰ ਦੀ ਇੱਟ ਲੱਗੀ। ਹੁਣ ਸਾਡੀ ਕਾਨਫਰੰਸ ਨੂੰ ਇੰਜੋਏ ਕਰਕੇ ਆਇਆ, ਵੇਖ ਕੇ ਆਇਆ, ਤੇ ਉੱਥੇ ਇਹ ਸਿੱਖ ਕੇ ਨਹੀਂ ਆਇਆ ਤੂੰ? ਨਹੀਂ ਮੇਰਾ ਪਹਿਲਾ ਕੰਟੈਂਟ ਇਹ ਹੈ ਨਾ, ਜਿਹਦੇ ਵਿੱਚ ਕਿਉਂਕਿ ਹੁਣ ਸਰਦੀਆਂ ਦਾ ਮੌਸਮ ਆ ਗਿਆ। ਸਾਡਾ ਆਪਣਾ ਜੀ ਉੱਥੇ ਇਹ ਬਿਆਸ ਇਲਾਕੇ 'ਚ ਮੇਰਾ ਵੀ ਇਨ-ਲॉज ਦਾ ਜਿਹੜਾ ਹੈਗਾ ਪੁਰਾਣਾ ਘਰ ਹੈ ਜੀ, ਵੀ ਅਜੇ ਵੀ ਹੈਗਾ। ਕਿਉਂਕਿ ਉਸ ਟਾਈਮ ਜੀ ਸਾਡੇ ਇਹਦੇ
ਜਿਹੜੇ ਪੜਦਾਦਾ ਜੀ ਸੀ ਉਹਨਾਂ ਦੇ ਆਪਣੇ ਭੱਠੇ ਸੀ, ਆਪਣੇ ਭੱਠੇ ਦੀਆਂ ਇੱਟਾਂ ਲੱਗੀਆਂ ਨੇ। ਉਹ ਅਜੇ ਵੀ ਐਡਾ ਸਟਰੋਂਗ ਹੈ ਨਾ, ਅਜੇ ਵੀ ਬੜਾ ਸੋਹਣਾ ਹੈ। ਤੇ ਉਹ ਜਿਹੜਾ ਤੁਹਾਨੂੰ ਅਲਾਟ ਹੋਇਆ ਸੀਗਾ ਉਹ ਕੌਣ ਲੋਕ ਸੀਗੇ? ਇਹ ਜਿਹੜਾ ਉੱਥੇ ਜਾ ਕੇ ਹੋਇਆ, ਇਹ ਬਾਗ ਦੀ ਥਾਂ ਤੇ, ਬਾਗ ਜੀ ਸਾਡੇ ਦਾਦਾ ਜੀ ਨੇ ਘੱਟ ਬਾਗ ਲੈ ਲਿਆ ਉਹਨਾਂ ਨੇ, ਕਿਉਂਕਿ ਅਜਨਾਲੇ ਦੇ ਨੇੜੇ ਚਾਹੁੰਦੇ ਸੀ, ਕਿਉਂਕਿ ਪਰਿਵਾਰ ਸਾਰਾ ਤੇ ਨਹੀਂ ਸੀ ਨਾ ਉੱਥੇ ਬਾਗ 'ਚ ਇਕੱਲੇ ਜਾਣਾ। ਉਹਨਾਂ ਨੇ ਬਟਾਲੇ 'ਚ ਉਮਰਪੁਰਾ ਆ ਜੀ ਉਹ ਵੀ ਜਗ੍ਹਾ, ਤੇ ਉਹ ਰੋਡ ਦੇ ਉੱਤੇ ਸੀ ਜੀ ਕੋਠੀ। ਮੈਂ ਬੇਟੀ ਨੂੰ ਕਹਿੰਦੀ ਵੀ ਇਹਨੂੰ ਆਪਾਂ ਕਹਿਣ ਦੇ ਨਾ ਚੰਗਾ, ਉਸ ਕੋਠੀ ਦੇ ਤੁਸੀਂ ਕਹਿ ਹੀ ਨਹੀਂ ਸਕਦੇ ਵੀ ਕਿੱਡੀ ਸੋਹਣੀ ਸੀ, ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਮੈਂ ਕਿਹਨਾਂ ਬੱਚਿਆਂ ਨਾਲ ਗੱਲ ਕਰਦੀ ਹਾਂ, ਬਾਗ ਦੇ ਵਿੱਚ ਕੋਠੀ ਸੀਗੀ ਜੀ, ਬਹੁਤ ਹੀ ਸੋਹਣੀ। ਤੇ ਬਾਗ ਖੈਰ ਵੀ ਜਿੰਨਾ ਇੱਥੇ ਸੀ ਉਹਨਾਂ ਤਾਂ ਨਹੀਂ ਸੀ ਮਿਲਿਆ, ਮੇਰੇ ਕੋਲ ਲਗਭਗ ਅੱਧਾ ਹੀ ਮਿਲਿਆ ਸੀਗਾ ਸਾਨੂੰ, ਪਰ ਇਸ ਕਰਕੇ ਕਰਨਾਲ 'ਚ ਦੂਰ ਬਹੁਤ ਮਿਲਦਾ ਸੀਗਾ। ਤੇ ਦਾਦਾ ਜੀ ਨੇ ਉਦੋਂ ਇਹ ਫੈਸਲਾ ਕੀਤਾ ਕਿ ਬਾਕੀ ਪਰਿਵਾਰ ਦੇ ਨੇੜੇ ਹੋਵੇ। ਤੇ ਉਹ ਮੈਂ ਦੱਸਿਆ ਜੀ, ਉਹ ਮੀਆਂ ਸਾਹਿਬ ਕਹਿੰਦੇ ਸੀ, ਉਹ ਕੋਠੀ ਨੂੰ ਮੀਆਂ ਸਾਹਿਬ ਦੀ ਕੋਠੀ ਕਹਿੰਦੇ ਸੀ ਸਾਡੇ ਵਾਲੀ ਜੀ। ਹਾਂਜੀ, ਤੇ ਉਹ ਵੱਡੇ ਬੰਦੇ ਸੀ ਜੀ, ਇਲੈਕਸ਼ਨ ਵਗੈਰਾ ਦਾ ਉਦੋਂ ਮੇਰੇ ਖਿਆਲ ਨਾਲ ਲੜੀ ਸੀ। ਉੱਥੇ ਹੈਗਾ ਸੀਗਾ ਜੀ ਮੀਆਂ ਮਹੱਲਾ, ਉਹਨਾਂ ਦੇ ਨਾਮ ਤੇ ਅਜੇ ਵੀ ਹੈਗਾ। ਹਾਂ, ਕੋਠੀ ਬਾਗ ਤੇ ਉਹ ਸਾਡੀਆਂ ਚਿੱਠੀਆਂ ਕੋਠੀ ਮੀਆਂ ਸਾਹਿਬ ਦੇ ਐਡਰੈਸ ਤੇ ਹੀ ਆਉਂਦੀਆਂ ਸੀਗੀਆਂ। ਉੱਥੇ ਨਾ ਜੀ, ਉੱਥੇ ਸਾਡੇ ਗੁਰਦਾਸਪੁਰ ਜਿਹੜਾ ਪਿੰਡ ਅਸੀਂ ਪਿੱਛੇ ਛੱਡ ਕੇ ਆਏ ਨਾ ਜੀ, ਉੱਥੇ ਵੀ ਸਾਰਾ ਮੁਹੰਮਦ ਹਯਾਤ ਦਾ, ਇਹ ਉੱਥੇ ਜ਼ੈਲਦਾਰ ਸੀ ਮੁਹੰਮਦ ਹਯਾਤ। ਠੀਕ ਹੈ। ਕਿੜੀ ਪਿੰਡ ਦੇ ਵਿੱਚ ਰਹਿੰਦੇ ਸੀਗੇ, ਬਟਾਲਾ ਤਹਿਸੀਲ ਗੁਰਦਾਸਪੁਰ। ਠੀਕ ਹੈ ਜੀ। ਉੱਥੇ ਇਹ ਵੀ ਜ਼ੈਲਦਾਰਾਂ ਦਾ ਘਰ ਹੀ ਸੀ ਜਿਹੜੇ ਇੱਥੇ ਆਏ ਆ ਸਾਡੇ ਬਜ਼ੁਰਗ। ਠੀਕ ਹੈ ਜੀ, ਠੀਕ। ਤੇ ਮੇਰੇ ਦਾਦਾ ਜੀ ਨੰਬਰਦਾਰ ਸੀਗੇ, ਤੇ ਉਹਨਾਂ ਦੇ ਭਾਈ ਜਿਹੜੇ ਸੀ ਛੋਟੇ ਭਾਈ, ਉਹ ਜ਼ੈਲਦਾਰ। ਮੇਰੀ ਗੱਲ ਸੁਣੋ, ਮੈਂ ਤੇ ਆਪ ਕਹਿੰਦੀ ਮੈਂ ਅਸੀਂ ਖੁਸ਼ਕਿਸਮਤ ਆ, ਉਹ ਵੀ ਬੇਟੀ ਦੀ ਹਿੰਮਤ ਕਰਕੇ ਅਸੀਂ ਆ ਗਏ। ਅਸੀਂ ਐਡੇ ਵੱਡੇ ਕੁਨਵੇ ਤੋਂ ਅਸੀਂ ਪਿਛਲੀ ਵਾਰੀ ਵੀ ਦੋਨੋਂ ਹੀ ਆਈਆਂ ਸਾਂ ਤੇ ਅਸੀਂ ਆ ਗਏ। ਤੇ ਮੈਂ ਬੇਟੀ ਨੂੰ ਕਹਿੰਦੀ ਸਾਂ ਵੀ ਇੱਕ ਇਹ ਢਿੱਲੋਂ ਸਾਹਿਬ ਵੀ ਇਹਨਾਂ ਦਾ ਹਿੰਮਤ ਕਰਕੇ ਤੇ ਇੱਕ ਇਹਦੀ ਹਿੰਮਤ ਕਰਕੇ ਅਸੀਂ ਇੱਥੇ ਪਹੁੰਚੇ। ਬਾਜੀ ਜਿੱਥੇ ਕੋਈ ਜਿਹੜਾ ਕਰਦਾ ਜੀ, ਸਾਡੀ ਐਕਸੈਸ ਨਹੀਂ ਹੈ, ਅਗਰ ਸਾਡੀ ਐਕਸੈਸ ਹੋਵੇ ਅਸੀਂ ਵੀ ਜਾਈਏ। ਹਾਂ ਨੈਚੁਰਲੀ ਸਾਰੇ, ਕਿਉਂ ਨਹੀਂ ਆਖੋ ਟਿਕਟ ਲਾਓ ਤੇ ਬੱਸ ਬੈਠੋ ਜਾਂ ਕਾਰ ਫੜੋ ਤੇ ਚਲੇ ਜਾਓ। ਅਗਰ ਆਸਾਨੀ ਹੋਵੇ ਤੇ ਜਾ ਸਕਦੇ ਸਾਰੇ, ਲੇਕਿਨ ਆਸਾਨੀ ਨਹੀਂ ਹੈ, ਉਹ ਐਕਸੈਸ ਨਹੀਂ ਹੈ। ਗਵਰਨਮੈਂਟਾਂ ਦਾ ਆਪਸ ਜਿਹੜਾ ਮਸਲਾ ਉਹਦੀ ਵਜ੍ਹਾ ਤੋਂ ਨਹੀਂ ਜਾ ਸਕਦੇ, ਲੇਕਿਨ ਸਾਡਾ ਵੀ ਦਿਲ ਕਰਦਾ ਇਲਾਕੇ ਨੂੰ ਦੇਖਣ ਦਾ। ਉਹ ਬਣੇ ਹੋਏ ਸੀ ਸੀਮਟ ਦੇ, ਜਿਸ ਤਰ੍ਹਾਂ ਬੈਠਣ ਲਈ ਗਰਾਉਂਡਸ ਬਣੇ ਹੁੰਦੇ ਸੀ ਜੀ ਪੁਰਾਣੀ ਸਰਕਾਰਾਂ ਉਹ ਤੁਸੀਂ ਇਹ ਸਿਟਿੰਗ ਲਈ ਨਿਸ਼ਾਨੀ ਇਹ ਕਹਿ ਲਓ ਕਿ ਵੀ ਉਹ ਸਭ ਤੋਂ ਬੜਾ ਘਰ ਸੀ ਇਸ ਪਿੰਡ ਦੇ ਵਿੱਚ। ਵੀ ਜਿਵੇਂ ਕਿਸੇ ਸਰਦਾਰ ਦਾ ਘਰ ਉਹ ਹੀ ਸੀ, ਬੜੇ ਸਰਦਾਰ ਦਾ, ਜਿਹਦੀ ਜ਼ਮੀਨ ਪਹਿਲੀ ਜ਼ਿਆਦਾ ਹੋਵੇ। ਹੁਣ ਬੇਟੇ ਇੰਨੀਆਂ ਨਿਸ਼ਾਨੀਆਂ ਦਾ ਨਹੀਂ ਪਤਾ, ਇਸ ਵੇਲੇ ਵੱਡਿਆਂ 'ਚ ਕੋਈ ਹੈ ਨਹੀਂ ਆ। ਪਲਾਨਿੰਗ ਵਾਲੇ ਪਿੰਡ ਸੀ। ਕਿੱਧਰ ਜਾਣਾ ਵਾ? ਇੱਧਰ ਆ ਜਾਓ। ਇੱਧਰ ਇੱਥੇ ਕੂਆ ਸੀ, ਪਰ ਉਹ ਛੋਟਾ ਜਗ੍ਹਾ ਤੇ ਖੂਹ ਵਾਲਾ ਚੌਕ ਜਿਹਨੂੰ ਆਉਂਦੇ ਆ, ਇਹ ਖੂਹ ਵਾਲਾ ਚੌਕ ਜੀ। ਉਹ ਅੱਛਾ ਜੀ। ਆਪਾਂ ਹੁਣ ਹੁਣ ਉਹ ਦੇਖੋ ਘਰ ਹੈ ਨਾ, ਉਹ ਵੀ ਉਸ ਟਾਈਮ, ਇਹਦਾ ਮਤਲਬ ਵੀ ਇਹ ਉਸ ਟਾਈਮ ਹੀ ਕਾਫੀ ਡਿਵੈਲਪ ਪਿੰਡ ਸੀਗਾ, ਹੈ ਨਾ, ਵਧੀਆ ਪਿੰਡ ਸੀਗਾ। ਹਾਂਜੀ, ਪੁਰਾਣਾ ਸਭ ਸੀ। ਇਹ ਹੁਣ ਦਫ਼ਤਰ ਯੂਨੀਅਨ ਕੌਂਸਲ ਦਾ ਬਣ ਗਿਆ। ਯੂਨੀਅਨ ਕੌਂਸਲ ਦਫ਼ਤਰ। ਹਾਂਜੀ, ਇਹ ਉਸ ਦੌਰ ਦਾ, ਥੋੜੇ ਦੌਰ ਦਾ ਜੀ। ਇਹ ਪਹਿਲਾਂ ਇਹ ਖੂਹ ਸੀ, ਇਹ ਬਹੁਤ ਬੜਾ, ਬਹੁਤ ਉਚਾਈ ਤੇ ਸੀ, ਹੁਣ ਤਾਂ ਖਤਮ ਹੋ ਗਿਆ ਬਹੁਤ ਜ਼ਿਆਦਾ। ਠੀਕ ਹੈ। ਕੁਛ ਹੈ ਜਿਹੜੇ ਕਿ ਉਹ ਥੋੜੇ ਦੌਰ ਦੇ ਜਿਹੜੇ ਮਕਾਨ ਹੈ, ਹਜੇ ਵੀ 2-4 ਘਰਾਂ ਦੇ ਹੈ, ਤਿੰਨ ਕੁ ਖਲੋਤੇ ਹੈ ਹਜੇ। ਚਲੋ ਆਓ। ਹਾਂ, 17 ਦਾ ਇਹ ਆਪਣਾ ਥੋੜਾ ਜਿਹੜਾ ਰਿਆਸ ਬਟਾਲਾ ਹੈ, ਉਹ ਕਿੰਨੇ ਬਟਾਲਾ ਕਿ ਬਟਾਲਾ ਤਹਿਸੀਲ ਸੀਗੀ ਜੀ ਗੁਰਦਾਸਪੁਰ ਦੀ। ਰਿਆਸ ਬਟਾਲਾ ਸੀ ਜੀ। ਨਹੀਂ, ਰਿਆਸਤ ਬਟਾਲਾ ਰਿਆਸਤ ਨਹੀਂ ਸੀ ਜੀ, ਪਟਿਆਲਾ ਰਿਆਸਤ, ਪਟਿਆਲਾ ਸਾਰੇ ਜੰਗ ਹੋਏ। ਬਾਕੀ ਤੁਸੀਂ ਤਾਂ ਫਿਰ ਕਿਸਮਤ ਦਾ ਚੱਕਰ ਲਗਾ ਲਿਆ, ਸਾਡੇ ਵਰਗਾ ਵੀ ਹੱਸਦਾ ਹੀ ਨਹੀਂ ਵੀ ਅਸੀਂ ਵੀ ਕਿਤੇ ਭਾਈ ਤੁਸੀਂ ਕਿੰਨਾ ਅਰਸਾ ਰਹਿ ਕੇ ਗਏ ਆ ਇੱਥੇ? ਬੇਟੇ ਮੈਂ ਤੇ ਵੱਡਿਆਂ ਕਰਕੇ ਆਈ ਹਾਂ, ਮੇਰਾ ਤੇ ਜਨਮ ਬਹੁਤ ਦੇਰ ਬਾਅਦ ਤੁਹਾਨੂੰ ਵੀ ਗੁਜ਼ਰਿਆ ਇੱਥੇ? ਹਾਂਜੀ ਆਏ ਬਾਬਾ ਜੀ ਇੱਥੋਂ ਚੱਕ ਹੈ ਪਿੱਛੋਂ। ਹਾਂਜੀ, ਜ਼ਿਲ੍ਹਾ ਫਿਰੋਜ਼ਪੁਰ। ਅੱਛਾ ਜੀ। ਤੁਸੀਂ ਹੁਣ ਕਿਹੜੇ ਜ਼ਿਲ੍ਹੇ ਚ ਰਹਿੰਦੇ ਹੋ? ਅੰਮ੍ਰਿਤਸਰ ਜੀ।
हेलो गाइस ये देखिए हमारी ये लोग बच्चे फिर मेरा पूरा ਕੈਮਰੇ ਵਾਲਾ ਬੁਲਾ ਲਓ ਅੱਗੇ ਆ ਜਾਓ ਮਾਂ ਜੀ ਆ ਬਸ ਮਿਹਰਬਾਨੀ। ਆ ਜਾਓ ਜੀ ਅੰਦਰ ਆਓ ਜੀ ਅੱਗੇ ਆਓ ਮਾਜੀ ਇਹ ਅੱਗੇ ਜਾਓ। ਨਹੀਂ ਐਂਦੀ ਆ ਜਾਓ ਐਂਦੀ ਫੋਲੋ ਦੀ ਸਾਹਮਣੇ ਕੀ ਹਾਲ ਉਹ ਵੀ ਉਧਰੋਂ ਆਏ ਨੇ। ਉਹ ਬਾਗ 5 ਕਿੱਲੇ ਸੀਗੇ ਪਟਵਾਰੀ ਆਇਆ ਉਹਦੇ ਗਾਂ ਇੱਥੇ ਆ ਕੇ ਗੱਲ ਕਰੋ ਤੁਸੀਂ ਇਧਰੋਂ ਆਏ ਕਿ ਉਧਰੋਂ ਆਏ ਜੇ ਤੁਸੀਂ ਬੈਠੇ ਰਹੋ ਬੈਠਾ ਜੀ ਬੈਠਾ 5 ਕਿੱਲੇ ਬਾਗ ਹੁੰਦਾ ਸੀ ਇੱਥੇ ਜੀ ਨਹੀਂ ਨਹੀਂ ਤੁਸੀਂ ਵੇਚ ਦਿੱਤਾ ਉਹਨਾਂ ਨੇ, ਕਿਸੇ ਨੇ ਹੋਰ ਨੇ ਘਰ ਨੇ ਲੈ ਲਿਆ। ਉਹ ਬੂਟੇ ਪੱਟ ਪੱਟ ਕੇ ਸਾਰੇ ਜੀ ਬਾਗ ਬਰਬਾਦ ਕਰਤਾ। 5 ਕਿੱਲੇ ਸੀ, ਅੱਛਾ ਜੀ। ਮਰਬਾ ਨਹੀਂ ਸੀ। 5 ਤੁਸੀਂ ਇੱਧਰ ਦੇ ਕਿ ਉਧਰੋਂ ਆਏ ਜੇ ਹੈ ਜੀ। ਤੁਸੀਂ ਇੱਧਰ ਦੇ ਕਿ ਉਧਰੋਂ ਆਏ ਜੇ ਅਸੀਂ ਇਹ ਉੱਥੋਂ ਜ਼ਿਲ੍ਹਾ ਜਲੰਧਰ ਚੋਂ ਆਏ ਜੀ। ਕਿਹੜਾ ਪਿੰਡ ਉੱਥੇ ਉੱਥੇ ਪਿੰਡ ਗਿੱਲਾ ਸੀ ਜੀ। ਗਿੱਲਾਂ ਪਿੰਡ ਨਹੀਂ, ਮੇਰੇ ਦਾਦੇ ਪਦਾਦੇ ਹੁਣੀ ਦੱਸਦੇ, ਮੈਂ ਨਹੀਂ ਸੂਝ ਇਹ ਦੱਸੋ ਇੱਥੋਂ ਵਸਿੰਦਿਆਂ ਦਾ ਕੋਈ ਘਰ ਹੈਗਾ ਸੀ ਇੱਥੇ ਇੱਥੇ ਪਿੰਡ 'ਚ ਇੱਥੇ ਜੀ। ਹਾਂ ਇੱਥੇ ਵਸਿੰਦਿਆਂ ਦਾ ਮੇਰੇ ਪੇ ਦਾਦੇ 15-20 ਸਾਲ ਇੱਥੇ ਆ ਗਏ ਸੀ। ਉਹ ਬਹੁਤ ਹੋ ਗਏ ਹੁਣ। ਉਹ ਪਹਿਲੋਂ ਆ ਗਏ ਸੀ ਉਹ ਪਹਿਲਾਂ ਆ ਗਏ ਸੀ 20 ਸਾਲ ਇੱਥੇ। ਅਜਾੜਿਆਂ ਤੋਂ ਪਹਿਲੋਂ ਹਾਂਜੀ, ਅਜਾੜੇ ਤੋਂ ਪਹਿਲਾਂ 20 ਸਾਲ ਆ ਗਏ ਸੀ। ਇਸ ਕਰਕੇ ਆ ਗਏ ਸੀਗੇ। ਸਾਡੇ ਆ ਜਿਹੜੇ ਪਤਰੇਰ ਆ ਨਾ, ਮੇਰਾ ਚਾਚਾ ਇੱਥੇ ਸ਼ਾਦੀ ਉਹਦੀ ਹੋਈ ਸੀ, ਮੇਰੇ ਚਾਚੇ ਦੀ। ਜਦੋਂ ਸੁਜਰੀਏ ਕਰਕੇ ਉਹ ਮੇਰੇ ਚਾਚੇ ਨੂੰ ਆਖਣ ਲੱਗੇ ਤੁਸੀਂ ਵੀ ਇੱਥੇ ਆ ਜਾਓ। ਅਸੀਂ ਫਿਰ 15-20 ਸਾਲ ਮੇਰਾ ਮਾਈ ਬਾਪ ਚਾਚੇ ਫਿਰ ਉਹ ਸਾਰੇ ਇੱਥੇ ਆ ਗਏ ਸੀ। ਤੇ ਤੁਹਾਡੀ ਉਮਰ ਕਿੰਨੀ ਆ ਮੇਰੀ ਸਨ 1940 ਦੀ ਤਰੀਕ ਪੈਦਾਇਸ਼ ਹੈ ਜੀ। ਅੱਛਾ ਅੱਛਾ ਵੀ 7 ਸਾਲਾਂ ਦੇ ਹੋ ਹਾਂਜੀ, ਵੀ 7 ਸਾਲਾਂ ਦੇ ਹੋ ਜਾੜੇ ਵੇਲੇ। ਹਾਂਜੀ ਉਦੋਂ 7 ਸਾਲਾਂ ਦਾ ਹੀ ਪਾਕਿਸਤਾਨ ਬਣੇ ਦਾ ਨਹੀਂ ਮੈਨੂੰ ਪਤਾ ਜੀ। ਜਦੋਂ ਜਾੜਾ ਪਿਆ ਨਾ ਜੀ, ਕੋਈ ਪਤਾ ਨਹੀਂ। ਛੋਟੇ ਜਿਹੇ ਬੱਚਿਆਂ ਦੇ ਸੂਟ ਹੁਣ ਤਾਂ ਐਡੇ ਐਡੇ ਬੱਚਿਆਂ ਨੂੰ ਪਤਾ ਜੋ ਕੁਝ ਹੁੰਦਾ ਹੈ। ਅੱਛਾ ਇਹ ਦੱਸੋ ਕਿ ਬਜ਼ੁਰਗਾਂ ਕੋ ਸੁਣਿਆ ਵੀ ਇੱਥੇ ਕੌਣ ਕੌਣ ਰਹਿੰਦਾ ਹੁੰਦਾ ਸੀ? ਇੱਥੇ ਉਹਨਾਂ ਜੀ ਜਿਹੜੇ ਰਹਿੰਦੇ ਉਹਨਾਂ ਤੋਂ ਅਸੀਂ ਕੁਝ ਬਜ਼ੁਰਗਾਂ ਤੋਂ ਕਿਸੇ ਦਾ ਨਹੀਂ ਸੁਣਿਆ ਵੀ ਕੌਣ ਰਹਿੰਦਾ ਸੀ। ਇੱਥੇ ਆਏ ਆ ਤੇ ਸੁਣਿਆ ਸੀਗਾ ਜੀ ਸਿਰਫ ਘਣੀ ਸ਼ਾਮ ਦਾ। ਘਣੀ ਸ਼ਾਮ ਆਪਣਾ 94 ਚੱਕ ਤੇ ਅਲਫ 96 ਤੇ 91 ਤਿੰਨਾਂ ਚੱਕਾਂ ਦਾ ਮਾਲਕ ਸੀ ਘਣੀ ਸ਼ਾਮ। ਅੱਛਾ ਉਹ ਇੱਥੇ ਰਹਿੰਦਾ ਗਿਆ। ਹੋਰ ਜਿਹੜੇ ਛੋਟੇ ਛੋਟੇ ਸਰਦਾਰ ਸੀਗੇ ਜੀ, ਜਿਵੇਂ ਅਸੀਂ ਇੱਥੇ ਆਏ ਆ ਬੈਠੇ, ਸਾਡੇ ਪੇਦਾਦਿਆਂ ਨੇ ਜਗ੍ਹਾ ਲੈ ਲਈ, ਇੱਥੇ ਬਹਿ ਗਏ। ਥੋੜੇ ਜਿਹੇ ਘਰਾਂ ਦੇ ਸਰਦਾਰਾਂ ਦੇ ਇੱਥੇ ਸੀਗੇ 7-8 ਜਿਹੜੇ ਇੱਥੋਂ ਫਿਰ ਉਹ ਮਕਾਨ ਮਕੂਨ ਪਾ ਕੇ ਤੁਸੀਂ ਉਧਰ ਹੀ ਦੇਖ ਕੇ ਆਏ ਨਾ ਜੀ। ਹੁਣ ਉਹ ਮਕਾਨ ਆਪਣਾ ਨੰਬਰਦਾਰ ਹੈ ਗੌਰ ਖਾਂ, ਇਹਨਾਂ ਦੇ ਮਕਾਨ ਸੀਗੇ, ਸਾਡੇ ਸੀ। ਉਹ ਹੀ ਦੱਸਦੇ ਵੀ 5-6 ਘਰ ਹੀ ਸੀ ਉਹ। ਹਾਂ 5-7 ਘਰ ਹੀ ਸੀਗੇ ਜੀ ਇਸੇ ਸਰਦਾਰਾਂ ਦੇ ਨਾ। 5-7 ਘਰ ਹੀ ਸੀ, ਬਾਕੀ ਰਿਜਤ ਹੀ ਸੀ ਉਹਨਾਂ ਦੀ। ਮੈਨੂੰ ਲੱਗਦਾ ਕਿ ਸਾਡਾ ਪਰਿਵਾਰ ਹੀ ਸੀਗੇ। ਕੰਧਾਂ ਉਵੇਂ ਹੀ ਆ ਕੰਧਾਂ ਉਵੇਂ ਹੀ ਆ। ਪੁਰਾਣਾ ਕਮਰਾ ਇੱਕ ਇਹ ਵੀ ਆ ਪਿੱਛੇ। ਉਹਨਾਂ ਨੂੰ ਪੁੱਛਣ ਦਿਓ ਜਰਾ, ਤੁਸੀਂ ਪੁੱਛਿਓ, ਆਪ ਪੁੱਛਿਓ, ਨਾ ਨਹੀਂ ਦੱਸਿਓ। ਆਜ਼ਾਨ ਹੋ ਲੈਣ ਦਿਓ ਮੈਂ ਇਹਨਾਂ ਨੂੰ ਪੁੱਛ ਸਕਦੀ ਹਾਂ? ਹਾਂਜੀ ਹਾਂਜੀ ਉਧਰ ਕਰਿਓ ਮਾਂ ਜੀ ਨਾਲ ਗੱਲ। ਹਾਂਜੀ, ਇਹ ਮੇਰੇ ਦਾਦਾ ਜੀ ਦਾ ਨਾਮ ਸੀ ਜੀ ਸਰਦਾਰ ਰਘਬੀਰ ਸਿੰਘ। ਅੱਛਾ ਜੀ। 5-6 ਭਰਾ ਸੀਗੇ ਜੀ ਤੇ ਇੱਕ ਭਰਾ ਦਾ ਨਾਮ ਸੀਗਾ ਸਰਦਾਰ ਭਗਵਾਨ ਸਿੰਘ, ਹਾਂਜੀ ਸਰਦਾਰ ਕਰਤਾਰ ਸਿੰਘ, ਸਰਦਾਰ ਗੁਰਚਰਨ ਸਿੰਘ ਸੌਰੀ ਗੁਰਚਰਨ ਸਿੰਘ, ਸਰਦਾਰ ਦਲੀਪ ਸਿੰਘ, ਹਾਂਜੀ ਹਾਂਜੀ ਸਰਦਾਰ ਹਰਨਾਮ ਸਿੰਘ। ਇਹ 6 ਭਰਾ ਸੀਗੇ ਹਾਂਜੀ ਤੇ ਮੇਰੇ ਉਸ ਤੋਂ ਵੱਡੇ ਜਿਹੜੇ ਪੜਦਾਦਾ ਜੀ ਸੀ ਨਾ ਜੀ, ਹਾਂਜੀ ਉਹਨਾਂ ਦਾ ਸਰਦਾਰ ਅਰਜਨ ਸਿੰਘ ਤੇ ਸਰਦਾਰ ਮਹਿਤਾਬ ਸਿੰਘ। ਉਹ ਲੋਕ ਇੱਥੇ ਸੀਗੇ ਜੀ। ਹਾਂਜੀ ਇੱਥੇ ਰਹਿੰਦੇ ਹੀ ਗਏ। ਹਾਂਜੀ ਹਾਂਜੀ ਇੱਥੇ ਰਹਿੰਦੇ ਗਏ ਨੇ। ਅਸਾਂ ਨਹੀਂ ਉਹ ਦੇਖੇ ਜੀ। ਦੇਖੋ ਨਾ, ਅਸਾਂ ਬੱਚੇ ਸੀ ਛੋਟੇ ਛੋਟੇ, ਇੰਨੇ ਸਾਨੂੰ ਇਹਦਾ ਪਾਕਿਸਤਾਨ ਬਣੇ ਦਾ ਨਹੀਂ ਪਤਾ। ਅਸਾਂ ਤਾਂ ਇਹ ਆਨੇ ਆ ਤੁਸੀਂ ਰਲ ਫਿਰ ਕੇ ਅਸਾਂ ਦਾ ਜਿਹੜੇ ਨਾ ਸਾਨੂੰ ਤੁਸੀਂ ਪਿਆਰ ਮੁਹੱਬਤ ਕਰਦੇ, ਅਸੀਂ ਤੁਹਾਡੇ ਨਾਲ ਕਰਦੇ ਆ। ਬਿਲਕੁਲ ਜੀ, ਕਿਉਂ ਨਹੀਂ ਕਿਉਂ ਨਹੀਂ। ਆ ਜਾਣ ਤੇ ਬੜੀ ਅੱਛੀ ਬਾਤ ਹੈ, ਬਹੁਤ ਖੁਸ਼ੀ ਹੋਈ ਹੈ ਜੀ ਆਇਆਂ ਨੂੰ। ਠੀਕ ਹੈ। ਤੇ ਮੈਨੂੰ ਇਹਨਾਂ ਪਤਾ ਸੀ ਕਿ ਬਾਗ ਸੀਗੇ। ਬਾਗ ਕਿਉਂਕਿ ਸੀਗਾ ਸਾਨੂੰ ਉੱਥੇ ਵੀ ਬਾਗ ਮਿਲਿਆ। ਹਾਂਜੀ ਬਾਗ ਸੀਗਾ ਜੀ। 5 ਕਿੱਲੇ ਸੀ ਬਾਗ। ਪਤਾ ਨਹੀਂ ਜੀ ਮੈਨੂੰ ਹੁਣ ਇਸ ਗੱਲ ਦਾ ਬਾਤਾ ਪਤਾ ਨਹੀਂ। ਇਹ ਮੈਨੂੰ ਪਤਾ ਕਿ ਮਰੱਬਾ ਕਹਿੰਦੇ ਸੀਗੇ, ਇਹਨੀ
ਸਾਨੂੰ ਉੱਥੇ ਅੱਧਾ ਮਿਲਿਆ ਜੀ ਬਾਗ ਵਾਲਾ ਮੁਰੱਬਾ ਅੱਛਾ। ਦੇਣਾ ਜਿਵੇਂ ਕਿ ਹੋ ਸਕਦਾ ਜੀ ਬਾਗ ਵਾਲਾ ਮੁਰੱਬਾ ਹੋਏ, ਸਾਨੂੰ ਉੱਥੇ ਅੱਧਾ ਮਿਲਿਆ ਬਾਗ ਕਿਉਂਕਿ ਉੱਥੇ ਵੀ ਘੱਟ ਸੀਗੇ ਤੇ ਉਹ ਬਾਗ ਤੇ ਅਸੀਂ ਬੱਚੇ ਸੀਗੇ, ਅਸੀਂ ਉੱਥੇ ਅੰਬ ਵੀ ਖਾਦੇ। ਹਾਂਜੀ, ਮੇਰੇ ਹਾਂਜੀ। ਫਾਦਰ ਨੇ ਜੀ ਉੱਥੇ ਹਾਂਜੀ, ਬਦਾਮ ਹਾਂਜੀ। ਲਾਏ ਹੋਏ ਅੰਬ, ਸੀਗੇ। ਮਾਲਟਾ ਜੀ, ਬਦਾਮ ਹਾਂਜੀ, ਸੀ, ਸੀਗਾ ਜੀ, ਬਹੁਤ ਅੱਛਾ। ਸਹਾਰਨਪੁਰੀ ਉਹ ਹਾਂਜੀ, ਸੰਤਰਾ ਹਾਂਜੀ। ਲੱਗਾ ਹੋਇਆ ਹਾਂਜੀ, ਸੀ ਜੀ, ਹਾਂਜੀ, ਜਾਮ ਹਾਂਜੀ, ਸੀ, ਹਰ ਤਰ੍ਹਾਂ ਬਿਲਕੁਲ, ਦਾ ਹਰ ਤਰ੍ਹਾਂ। ਅਮਰੂਦਾਂ ਦੇ ਬਾਗ ਸੀ ਜੀ ਦੋ। ਹਾਂਜੀ। ਉੱਥੇ ਅਮਰੂਦ ਹੈ ਨਹੀਂ ਸੀ ਜੀ ਇੱਥੇ, ਉੱਥੇ ਹੈਗੇ ਸੀ। ਇੱਥੇ ਕਿੰਨੂ ਮੈਂ ਉੱਥੋਂ ਸੀਗਾ ਦੀ ਜੀ ਗੱਲ ਤੇ ਮਾਲਟਾ ਸੀ, ਉਹ ਸੀਗੇ। ਤੇ ਉਸ ਤੋਂ ਅਗਲੀ ਗੱਲ ਇਹ ਸੀਗੀ ਜੀ, ਮੇਰੇ ਇੱਕ ਚਾਚਾ ਜੀ, ਉਹਨਾਂ ਦਾ ਨਾਮ ਸੀ ਸਰਦਾਰ ਸ਼ਮਸ਼ੇਰ ਸਿੰਘ। ਹਾਂਜੀ ਮੈਨੂੰ ਇਹਨਾਂ ਪਤਾ ਕਿ ਜਦੋਂ ਕੈਂਪ ਲੱਗੇ ਇੱਥੋਂ ਉੱਠੇ, ਹਾਂਜੀ ਹਾਂਜੀ। ਕੈਂਪਾਂ 'ਚ ਬੈਠੇ, ਉੱਥੋਂ ਉਹਨਾਂ ਨੂੰ ਕਿਸੇ ਦੇ ਨਾਲ ਜਾਣਾ ਪਿਆ, ਕਿਸੇ ਡਾਕਟਰ ਦੀਆਂ ਬੇਟੀਆਂ ਸੀਗੀਆਂ ਪੜ੍ਹਦੀਆਂ, ਉਹਨਾਂ ਨੂੰ ਵੀ ਉਹ ਡਾਕਟਰ ਸਾਹਿਬ ਨਾਲ ਜਾਣਾ ਪਿਆ। ਹਾਂਜੀ ਉਸ ਤੋਂ ਬਾਅਦ ਵੀ ਉਹ ਆਏ ਨਹੀਂ, ਨਾ ਉਹ ਕੈਂਪ 'ਚ ਆਏ ਤੇ ਨਾ ਵੀ ਪਰਿਵਾਰ ਨੂੰ ਉਹ ਮਿਲੇ। ਮਿਲੇ ਹੀ ਨਹੀਂ ਜੀ। ਹਾਂਜੀ ਨਹੀਂ, ਜਦੋਂ ਉੱਥੇ ਚਲੇ ਗਏ ਜੀ, ਮੇਰੇ ਦਾਦੀ ਜੀ ਜਾਂ ਸਾਰਾ ਪਰਿਵਾਰ ਜਿਹੜਾ ਸੀਗਾ ਹਾਂਜੀ। ਅਰਦਾਸ ਕਰਦਾ ਰਿਹਾ ਕਿ ਉਹ ਸ਼ਮਸ਼ੇਰ ਸਿੰਘ ਸੀ ਜੀ ਉਹਨਾਂ ਹਾਂਜੀ ਦਾ। ਹਾਂਜੀ ਹਾਂਜੀ ਵੀ ਜੇ ਉਹ ਹੋਣ ਤੇ ਆ ਜਾਣ, ਪਰ ਨਹੀਂ ਜੀ, ਅਸੀਂ ਲੱਭਦੇ ਹੀ ਰਹੇ ਜੀ ਉਹਨਾਂ ਨੂੰ। ਹਾਂਜੀ ਮੁਲਾਕਾਤ ਨਹੀਂ ਨਾ ਹੋਈ। ਇਹ 5 ਭਾਈ ਸੀ ਜੀ ਸ਼ਮਸ਼ੇਰ ਹੋਰੀ? ਇਹ ਸ਼ਮਸ਼ੇਰ ਸਿੰਘ ਹੋਰਾਂ ਦਾ? ਮੇਰੇ ਦਾਦਾ ਜੀ 5 ਭਾਈ ਸੀ? 6 ਭਰਾ ਸੀਗੇ ਜੀ। ਉਹ 'ਚ 6 ਇਹ ਭਰਾ ਸੀ- ਸੀ। ਹਾਂਜੀ, ਉਹਦੇ 'ਚ ਇਹ ਸੀਗਾ ਜੀ, ਮੇਰੇ ਦਾਦਾ ਜੀ ਦੇ ਜਿਹੜੇ ਇੱਕ ਚਾਚਾ ਜੀ ਤੇ ਇੱਕ ਫਾਦਰ, ਅੱਛਾ ਜੀ। ਇੱਕ ਦੀ ਔਲਾਦ ਨਹੀਂ ਸੀ ਤੇ ਮੇਰੇ ਦਾਦਾ ਜੀ ਜਿਹੜੇ ਸੀ ਉਹ ਸੈਕਿੰਡ ਨੰਬਰ ਤੇ ਸੀ ਨਾ, ਉਹਨਾਂ ਨੂੰ ਦੂਜਿਆਂ ਨੇ ਅਡਾਪਟ ਕੀਤਾ ਹੋਇਆ ਸੀ, ਸਰਦਾਰ ਅਰਜਨ ਸਿੰਘ ਨੇ ਤੇ ਸਰਦਾਰ ਮਹਿਤਾਬ ਸਿੰਘ, ਦੋ ਭਰਾ ਸੀਗੇ। ਠੀਕ ਹਾਂਜੀ, ਸਰਦਾਰ ਅਰਜਨ ਸਿੰਘ ਦੇ ਬੇਟੇ ਫਿਰ ਮੇਰੇ ਦਾਦਾ ਜੀ ਹੋਏ, ਸਹੀ ਹੈ। ਵੀ ਉਹਨਾਂ ਨੇ ਉਹਨਾਂ ਨੂੰ ਅਡਾਪਟ ਕੀਤਾ। ਚਲੋ ਹੁਣ ਤੇ ਇਹਨਾਂ ਦੀਆਂ ਭੈਣਾਂ ਵੀ ਸੀ ਕੋਈ? ਭੈਣਾਂ ਵੀ ਹੈਗੀਆਂ ਸੀ, ਕਿੰਨੀਆਂ ਜੀ? ਇਹ 2 ਭੈਣਾਂ ਸੀਗੀਆਂ ਜੀ। ਅੱਛਾ ਅੱਛਾ। ਹਾਂਜੀ, ਉਹ ਭੂਆ ਜੀ। ਇਹ ਤੁਸੀਂ ਹੁਣ ਕਰਿਓ ਪਤਾ ਭਾਲ ਕੇ। ਹਾਂਜੀ, ਹਾਂਜੀ, ਲਾਜ਼ਮੀ ਜੀ, ਲਾਗੇ ਆਲ ਦੁਆਲ ਕੇ ਬਜ਼ੁਰਗਾਂ ਨੂੰ ਪੁੱਛਿਓ। ਸਾਡੇ ਜਿਹੜੇ ਠੀਕ ਹੋ ਵੱਡੇ ਗਿਆ ਸੀ ਜੀ, ਨਾ, ਦੋ ਭੈਣਾਂ ਸੀਗੀਆਂ। ਅਸਾਂ ਜਿਹੜੇ ਛੋਟੇ ਜਿਹੜੇ ਵੱਡੇ ਸਾਡੇ ਸਰਦਾਰ ਇੱਥੇ ਹੁੰਦੇ ਸੀ ਆਦਮੀ ਵੱਡੇ, ਉਹ ਸਰਦਾਰਾਂ ਨੂੰ ਬਹੁਤ ਯਾਦ ਕਰਦੇ ਸੀ ਵੀ ਸਾਨੂੰ ਆ ਕੇ ਮਿਲਣ। ਹਕੀਕਤ ਹੈ, ਉਹ ਸਾਨੂੰ ਵੱਡੇ ਦੱਸਦੇ ਹੁੰਦੇ ਸੀ। ਹੁਣ ਤਾਂ ਸਾਰਾ ਦੁਨੀਆ ਤੋਂ ਪਿਆਰੇ ਹੋ ਗਏ ਜੀ, ਅੱਲਾ ਨੂੰ ਪਿਆਰੇ ਹੋ ਗਏ। ਉਹ ਵੱਡੇ ਦੱਸਦੇ ਹੁੰਦੇ ਸੀ। ਮੇਰੇ ਦਾਦਾ ਜੀ ਨੇ ਵੈਸੇ ਫੌਜ ਉਹਨਾਂ ਦਾ ਬਹੁਤ job ਪਿਆਰ ਕੀਤੀ ਮੁਹੱਬਤ ਸੀ। ਇਹ ਨਹੀਂ ਮੈਨੂੰ ਪਤਾ ਰੈਂਕ ਨੂੰ, ਮੈਂ ਆਖਾਂ ਮੈਨੂੰ ਕੋਈ ਪਤਾ ਨਹੀਂ। ਉਹਨਾਂ ਨੂੰ ਪੈਨਸ਼ਨ ਮਿਲਦੀ ਸੀ। ਅੱਛਾ। ਇੱਕ ਗੱਲ ਮੈਨੂੰ ਇਹ ਪਤਾ ਹੈ ਕਿ ਉਹਨਾਂ ਦੀ ਬੰਦੂਕ ਦਾ ਜਿਹੜਾ ਨੰਬਰ ਸੀ ਨਾ, ਉਹਨਾਂ ਕੋਲ ਜਿਹੜੀ ਜਾਪਾਨੀ ਜੀ ਜੀ ਜੀ। ਉਹ ਤੇ ਇੱਥੇ ਜਮ੍ਹਾਂ ਕਰਾਈਆਂ ਸੀ, ਉਹ ਬਾਅਦ ਚ ਉਹਨਾਂ ਨੂੰ ਮਿਲ ਗਈ ਸੀ ਉੱਥੇ। ਉੱਥੇ ਜਾ ਕੇ? ਹਾਂਜੀ, ਉੱਥੇ ਮਿਲ ਗਈ ਸੀ। ਇਹ ਮੈਨੂੰ ਯਾਦ ਹੈ ਕਿ ਬੜੇ ਖੁਸ਼ ਹੋਏ ਸੀ ਵੀ ਮੇਰੀ ਬੰਦੂਕ ਮੈਨੂੰ ਮਿਲ ਗਈ ਹੈ। ਪਤਾ ਨਹੀਂ ਉਹਦਾ ਨੰਬਰ ਕੋਈ ਹੁੰਦਾ ਹੋਵੇਗਾ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਸਹੀ ਹੋ ਗਿਆ। ਤੁਸੀਂ ਤੁਹਾਡੇ ਸਾਰਿਆਂ ਦੀ ਡਿਊਟੀ ਹੁਣ ਲੱਭਣ ਦੀ ਬਿਲਕੁਲ ਜੀ, ਲਾਜ਼ਮੀ ਇਨਸ਼ਾਅੱਲਾ ਇਹਨੂੰ ਟ੍ਰੇਸ ਕਰਦੇ ਆ ਜੀ। ਇਨਸ਼ਾਅੱਲਾ ਅਨ ਕਰੀਬ ਤੁਹਾਨੂੰ ਖੁਸ਼ਖਬਰੀ ਮਿਲੇਗੀ। ਤੇ ਚੌਧਰੀ ਨਦੀਮ ਸਾਹਿਬ, ਢਿੱਲੋਂ ਸਾਹਿਬ ਨੇ ਸਾਰੀ ਕੋਸ਼ਿਸ਼ ਮਿਹਨਤ ਕੀਤੀ ਹੈ। ਇਨਸ਼ਾਅੱਲਾ ਇਹ ਅਸੀਂ ਅਨ ਕਰੀਬ ਇਨਸ਼ਾਅੱਲਾ ਖੁਸ਼ਖਬਰੀ ਦੇਵਾਂਗੇ ਤੁਹਾਨੂੰ। ਇਹ ਦਾਦਾ ਜੀ ਹੋਣਾ ਦੀ ਪੁਰਾਣੀ ਪਿਕਚਰ ਇੱਥੋਂ ਦੀ ਹੈਗੀ, ਪਾਕਿਸਤਾਨ ਦੀ। ਠੀਕ ਹੋ। ਉਹ ਕਾਲੀਆਂ ਐਚਕਣਾ, ਚੂੜੀਦਾਰ ਪਜਾਮਾ ਪਾਉਂਦੇ ਹਾਂਜੀ, ਹਾਂਜੀ, ਸੀਗੇ। ਹਾਂਜੀ, ਉਸ ਜ਼ਮਾਨੇ ਦੀ ਉਹਨਾਂ ਸਾਰੀ ਫੈਮਿਲੀ ਦੀ ਫੋਟੋ ਹੈਗੀ ਹਾਂਜੀ ਸਾਡੀ। ਉਹ ਵੀ ਤੁਸੀਂ WhatsApp ਕਰਿਓ ਤੇ ਉਹ ਵੀ ਇਨਸ਼ਾਅੱਲਾ ਅਸੀਂ ਉਹ ਜਗ੍ਹਾ ਦੇਖਾਂਗੇ, ਉਹ ਵੀ ਕਿਹੜੀ ਜਗ੍ਹਾ ਤੋਂ ਬਣੀ ਹੋਈ। ਚਲਿਏ ਜੀ, ਚਲਿਏ ਚਲਾ ਦੇਣਾ। ਟਾਈਮ ਵੀ ਹੋ ਗਿਆ, ਸਾਹਮਣੇ ਆਣੇ ਵੇਖ ਲਓ ਕਿੰਨੇ ਕੱਟੇ। ਇਹ ਬੱਚੇ ਇੱਧਰ ਵੀ ਆ। ਚੰਗਾ ਜੀ। ਖੁਸ਼ੀ ਹੋਈ ਜੀ ਬਹੁਤ। ਉਹ ਭਾਈ ਅੱਧਾ ਮਿੰਟ ਬਾਜੀ ਨਾ ਅੱਧਾ ਮਿੰਟ। ਅੱਛਾ ਜੀ। ਇਹ ਬੱਚਿਆਂ ਨੂੰ ਸਾਡੇ ਵੱਲੋਂ ਜੱਫੀ, ਸਾਰੇ ਬੱਚਿਆਂ ਨੂੰ ਜੱਫੀ ਹੈ। ਬਾਜੀ ਜੀ, ਇਹ ਬੰਦਾ ਦਾ 1 ਮਿੰਟ ਗੱਲ ਕਰਨੀ है। आओ जी, आप इधर 92 से गए थे इस गांव जी, से? जी। अच्छा, बात एक सेकंड में, तो आप इंडिया में किस जगह पे थे? अमृतसर है जी। अमृतसर में? जी। तो 47 में हुई ना? हाँ जी। इधर 47 में हुई ना पार्टीशन? जी, जी, जी। इधर मेरा ख्याल है 6 से 7 गाड़ी थे सिखा दे। सिखा के, वो अभी भी मौजूद है। एक भाई बशीर का मकान मौजूद है इधर वाला। अच्छा जी। वो आगे कोने पे भी है, उधर भी है, उधर हमारे हमसाए में भी है 2 कमरे। अच्छा जी। मुझे उनके रखोगे पता है। फिर वो 5-6 भरा ही सीगे जी, साडा परिवार, मेरे दादा जी। ना एक उधर बहनी है, किसी के 12 मरबे, किसी के 3, किसी के ਤੁਸੀਂ ਕਿੱਧਰਲੇ ਪਾਸੇ? 8, 3, ਹਾਂਜੀ, 12। ਨਹੀਂ ਨਹੀਂ ਮੈਂ ਮੈਨੂੰ ਤੁਸੀਂ ਉਰਦੂ ਬੋਲ ਕੇ ਨਹੀਂ, ਅਸੀਂ ਆਏ ਉੱਥੋਂ ਆਪਣਾ ਫਿਰੋਜ਼ਪੁਰ ਤੋਂ ਤੇ ਲੁਧਿਆਣੇ ਤੋਂ। ਹਾਂ, ਦੋ ਤਾਂ ਫਿਰ ਜ਼ਿਲ੍ਹੇ ਤੁਸੀਂ ਮੋਗਾ, ਪੰਜਾਬੀ ਹੋ ਨਾ, ਜੀਰਾ। ਤਾਂ ਫਿਰ ਗੱਲ ਕਰੋ ਨਾ ਪੰਜਾਬੀ। ਮੋਗਾ ਔਰ ਜੀਰਾ, ਜਿੱਥੋਂ ਸਾਡੇ ਹਾਂਜੀ, ਵੱਡੇ ਲੁਧਿਆਣੇ ਆਏ ਵਾਲੀ ਸੀ, ਅਸੀਂ ਵੱਡਿਆਂ ਤੋਂ ਸਾਰਾ ਕੁਝ ਪੁੱਛਿਆ। ਹੁਣ ਉਮਰ ਰਸੀਦਾ ਤਾਂ ਭਾਈ ਬਸ਼ੀਰ ਸਾਹਿਬ ਹਾਂਜੀ, ਤੁਸੀਂ ਹੋਰ ਤਾਂ ਮੇਰਾ ਖਿਆਲ ਆ ਠੀਕ ਹੈ। ਛੋਟੀ ਇਹ ਉਮਰ ਕਾਫੀ ਨੇੜੇ ਨੇ, ਕਹਿੰਦੇ ਵੀ ਅਸੀਂ ਇਹਨੇ ਵੱਡਿਆਂ ਤੋਂ ਕਾਫੀ ਸਾਰਾ ਇੱਥੇ ਦੀ ਪੁੱਛ ਦੱਸ ਜਿਹੜੀ ਉਧਰ ਦੀ ਸਾਨੂੰ ਯਾਦ ਆ ਕਿੱਥੋਂ ਆ। ਬੈੱਡ ਤੇ ਪਏ ਆ, ਸਾਰੀਆਂ ਗੱਲਾਂ ਕਰਦੇ ਆ ਘਰ।
ਉਹਨਾਂ ਨੂੰ ਸਾਰਾ ਹੀ ਪਤਾ। ਇਧਰ ਇਹਨਾਂ ਨੂੰ ਕਹਿੰਦੇ ਮੇਰੇ ਵਾਲੇ ਸਾਹਿਬ 90 ਸਾਲ ਦੇ ਉਹਨਾਂ ਨੂੰ ਸਾਰੇ ਕਿੱਥੇ ਨੇ ਉਹਨਾਂ ਨੂੰ ਪਤਾ ਇੱਥੇ ਦੇ ਵਸਿੰਦੇ ਹੀ ਤੁਸੀਂ ਨਹੀਂ ਜੀ ਉਧਰੋਂ ਆਏ ਹਾਂ ਉਧਰੋਂ ਆਏ ਨਹੀਂ ਇਹਨਾਂ ਨੂੰ ਉਸ ਗੱਲ ਦਾ ਨਹੀਂ ਪਤਾ ਹੋਣਾ ਫਿਰ ਉਧਰੋਂ ਆਏ ਚਲੋ ਮਿਹਰਬਾਨੀ ਤੁਹਾਡੀ ਸ਼ੁਕਰੀਆ ਸ਼ੁਕਰੀਆ ਜੀ ਬਹੁਤ ਜੀਦੇ ਮਾਰਦੇ ਰਹੋ ਬਹੁਤ ਅੱਲਾਹ ਮਿਹਰਬਾਨੀ ਤਾਲਾ ਤੁਹਾਨੂੰ ਬੜੀ ਖੁਸ਼ੀ ਹੋਈ ਆ ਲੇਕਿਨ ਅੱਖਾਂ ਭਰਿਆ ਵੀ ਨਹੀਂ ਰੋਈ ਦਾ ਜੋ ਕੁਛ 47 ਛੋਟੇ ਸਾਡੇ ਹਾਂ ਉਹ ਜੋ ਵੀ ਸਿੱਧੂ ਪੁੱਟਣਾ ਢਿੱਲੋਂ ਸੇਖੋਂ ਇਹ ਸਾਰੇ ਸੇਖੋਂ ਗੋਤ ਹੈਗਾ ਇੱਥੇ ਸੇਖੋਂ ਮੇਰੇ ਨਾਨਕਿਆਂ ਦਾ ਅਸੀਂ ਗੋਤ ਹੈ ਸੇਖੋਂ ਅਜੀ ਤੁਸੀਂ ਸੇਖੋਂ ਆ ਤੁਸੀਂ ਮੇਰੇ ਮਾਨ ਕੇ ਮੈਂ ਫਿਰ ਤਾਂ ਬਿਲਕੁਲ ਅਸੀਂ ਸੇਖੋਂ ਅੱਛਾ ਅੱਛਾ ਮੇਰੇ ਨਾਨਕਿਆਂ ਦਾ ਸੇਖੋਂ ਸਾਡੇ ਪਰਿਵਾਰ ਦੇ ਭੁੱਲਰ ਸੀ ਸਾਨੂੰ ਕੋਈ ਟਾਈਮ ਦੇ ਖਿਦਮਤ ਦਾ ਖਾਣੇ ਦਾ ये वो कोई अल्लाह कहेगा बड़ी मैं खुशी हुई मतलब मेरे बेटे ने दसिया कि इस तरह करके इंडिया तो आए ਇਹਨਾਂ ਬੱਚਿਆਂ ਦੀ ਮਿਹਰਬਾਨੀ ਬਾਏ ਬਾਏ ਸਾਰੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਢੇਰ ਸਾਰਾ ਪਿਆਰ ਸਾਡੇ ਵੱਲੋਂ ਵੀ ਸਾਰੇ ਬੱਚਿਆਂ ਨੂੰ ਬਹੁਤ ਬਹੁਤ